ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਬ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਲੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ ਦੋ ਲੋਕੇਸ਼ਨਸ ਨੇ ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰ੍ਹਾਂ ਦੇ ਇਹਨਾਂ ਦੇ ਕੋਲੋਂ ਟਰੱਕ ਟ੍ਰੇਲਰ ਦੇ ਪਾਰਟਸ, ਇਲੈਕਟ੍ਰੀਕਲ ਪਾਰਟਸ ਲੈ ਸਕਦੇ ਹੋ। OEM ਤੇ ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਵਾਜਿਬ ਕੀਮਤਾਂ ਤੇ ਉਪਲਬਧ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਿਛਲੇ 13 ਸਾਲਾਂ ਤੋਂ ਲਗਾਤਾਰ ਆਹ ਹਫ਼ਤਾ ਜਿਹੜਾ ਆ ਜੂਨ ਦਾ ਹਫ਼ਤਾ ਆ, ਇਹ ਘੱਲੂ ਘਾਰੇ ਦਾ ਹਫ਼ਤਾ ਹੈਗਾ। ਪੰਜਾਬੀ ਰੇਡੀਓ USA ਪਿਛਲੇ 13 ਸਾਲਾਂ ਤੋਂ ਲਗਾਤਾਰ ਪੂਰਾ ਹਫ਼ਤਾ ਹੀ ਸਮਰਪਿਤ ਕਰਦਾ ਆ ਉਹਨਾਂ ਸ਼ਹੀਦਾਂ ਨੂੰ, ਤੇ ਜੋ ਕੁਝ ਸਾਡੇ ਨਾਲ ਧੱਕਾ ਹੋਇਆ ਉਹ ਪੂਰੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਦੱਸਿਆ ਜਾਂਦਾ ਹੈਗਾ। ਸੋ ਸਾਡੇ ਸਾਰੇ ਹੀ ਪ੍ਰੋਗਰਾਮ ਜੂਨ 6 ਤੱਕ ਸ਼ਹੀਦਾਂ ਨੂੰ ਸਮਰਪਿਤ ਹੋਣਗੇ। ਨਾਲ ਦੀ ਨਾਲ ਜੋ ਰੈਗੂਲਰ ਪ੍ਰੋਗਰਾਮ ਆ ਉਹ ਵੀ ਚੱਲਦੇ ਰਹਿਣਗੇ। ਤੇ ਅੱਜ ਦੇ ਦਿਨ ਤੁਸੀਂ ਸਵੇਰੇ ਵੀ ਸਿੱਖ ਹਿਸਟਰੀ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਹੋਣਾ ਤੋਂ ਵੀ ਤੇ ਆਉਣ ਵਾਲੇ ਦੁਪਹਿਰ ਬਾਅਦ ਵੀ ਸੁਣੋਗੇ ਵੀ ਜੂਨ 1 ਨੂੰ ਹਿੰਦੁਸਤਾਨ ਦੀ ਜੋ ਉਸ ਟਾਈਮ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ, ਉਹਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਨੂੰ ਘੇਰਾ ਪਾ ਲਿਆ ਸੀ। ਤੇ ਅੱਜ ਦੇ ਦਿਨ ਕੋਈ ਵੀ ਗੋਲੀ ਵਗੈਰਾ ਦਰਬਾਰ ਸਾਹਿਬ ਦੇ ਅੰਦਰੋਂ ਨਹੀਂ ਚੱਲੀ ਸੀ। ਫਿਰ ਵੀ ਉੱਥੇ ਦੀ ਜੋ ਆਰਮੀ ਸੀ ਉਹਨਾਂ ਨੇ 8 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਤੇ ਦਮਦੀ ਟਕਸਾਲ ਦੇ ਵਿਦਿਆਰਥੀ ਭਾਈ ਰਾਮ ਸਿੰਘ, ਜਿਨ੍ਹਾਂ ਨੂੰ ਦੇਗੀਆ ਵੀ ਕਿਹਾ ਜਾਂਦਾ ਸੀ, ਉਹ ਸ਼ਹੀਦ ਹੋਏ ਹੈਗੇ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਸ ਤਰ੍ਹਾਂ ਡਾਕਟਰ ਢਾਲੀਵਾਲ ਹੈਗੇ ਆ ਗੁਰਵਿੰਦਰ ਸਿੰਘ ਕੈਨੇਡਾ ਤੋਂ, ਉਹ ਕਹਿੰਦੇ ਵੀ ਜੋ ਸਿੱਖਾਂ ਦੇ ਨਾਲ 1978 ਦੇ ਵਿੱਚ ਜ਼ੁਲਮ ਉਦੋਂ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਤੇ ਉਹ ਚੱਲਦਾ ਰਿਹਾ, ਤੇ ਉਹੀ ਜ਼ੁਲਮ ਦਾ ਹਿੱਸਾ ਹੁਣ ਗਾਹਾਂ ਕੰਟੀਨਿਊ ਹੈਗਾ। ਅੱਜ ਦੀ ਦੌਰ ਦੇ ਵਿੱਚ ਬਹੁਤ ਸਾਰੇ ਮੁਸਲਮਾਨ, ਦਲਿਤ, ਆਦਿਵਾਸੀ, ਕ੍ਰਿਸਚੀਅਨ ਤੇ ਹੋਰ ਜੋ ਲੋਕ ਹੈਗੇ ਆ, ਉਹ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ। ਤੇ ਰਾਹੁਲ ਗਾਂਧੀ ਜੋ ਗਾਂਧੀ ਦਾ ਪਰਿਵਾਰ ਆ, ਗਾਂਧੀ ਪਰਿਵਾਰ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਕਦੇ ਵੀ ਉਹਨਾਂ ਨੂੰ ਮਾਫ ਨਹੀਂ ਕਰਨਗੇ। 2.5 ਲੱਖ ਤੋਂ ਵੱਧ ਸ਼ਹੀਦ ਇਹਨਾਂ ਦੀਆਂ ਸਰਕਾਰਾਂ ਦੇ ਦੌਰਾਨ ਹੀ ਹੋਏ ਆ। ਰਾਹੁਲ ਗਾਂਧੀ ਦਾ ਬਾਪ ਹੀ ਸੀ ਜਿਸ ਨੇ ਕਿਹਾ ਸੀ ਵੀ ਰਾਜੀਵ ਗਾਂਧੀ ਨੇ ਜਦੋਂ ਵੱਡਾ ਬ੍ਰਿਸ਼ ਡਿੱਗਦਾ ਆ ਤੇ ਧਰਤੀ ਹਿਲਦੀ ਆ। ਗਲਾਂ ਦੇ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਮਾਰਿਆ ਗਿਆ, ਵਿਡੋ ਕਲੋਨੀਆਂ ਬਣ ਗਈਆਂ। ਪਰ ਬਹੁਤ ਸਾਰੇ ਅਕਿਰਤਗਣ ਸਿੱਖ ਇੰਡੀਆ ਦੇ ਵਿੱਚ ਤਾਂ ਉਹਨਾਂ ਨੂੰ ਮਜਬੂਰੀ ਹੋਊਗੀ, ਕਿਸੇ ਨੇ MP ਬਣਨਾ, MLA ਬਣਨਾ, ਕਿਸੇ ਨੇ ਕੁਛ ਕਰਨਾ ਆ, ਪਰ ਅਮਰੀਕਾ, ਕੈਨੇਡਾ ਜਾਂ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਬਣਦੀ ਆ। ਤੇ ਉਹ ਅੱਜ ਕੱਲ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਆਇਆ ਹੋਇਆ। ਪਿਛਲੇ 2 ਦਿਨਾਂ 'ਚ ਉਹ ਸੈਂਟਾ ਕਲਾਰਾ, ਸਟੈਨਫੋਰਡ ਯੂਨੀਵਰਸਿਟੀ, UC ਸੈਂਟਾ ਕਰੂਜ਼ ਦੇ ਜੋ ਹਾਲਸ ਆ ਉਹਨਾਂ ਦੇ ਵਿੱਚ ਲੈਕਚਰ ਦਿੱਤੇ, ਤੇ 4 ਜੂਨ ਨੂੰ ਉਸਨੇ ਨਿਊਯਾਰਕ ਦੇ ਵਿੱਚ ਲੈਕਚਰ ਦੇਣਾ ਆ। ਉਹੀ ਲੋਕ ਜੋ ਮੁਸਲਮਾਨ, ਦਲਿਤ, ਆਦਿਵਾਸੀ, ਜੋ ਕਹਿੰਦੇ ਆ ਵੀ ਕ੍ਰਿਸਚੀਅਨ ਸਾਡੇ ਨਾਲ ਮੌਜੂਦਾ ਸਰਕਾਰ ਧੱਕਾ ਕਰ ਰਹੀ ਆ, ਉਸੇ ਹੀ ਜ਼ਾਲਮ ਸਰਕਾਰ ਦੇ ਜੋ ਇੰਦਰਾ ਗਾਂਧੀ ਦਾ ਪੋਤਾ ਆ, ਉਹਦਾ ਧੰਨਵਾਦ ਕਰਨ ਗਏ ਸੀ, ਉਹਨੂੰ ਰਿਸੀਵ ਕਰਨ ਗਏ ਸੀ ਬੜੀ ਜ਼ੋਰ ਸ਼ੋਰ ਦੇ ਨਾਲ। ਸੋ ਜਿਹੜੇ ਸਿੱਖ ਆ ਉਹ ਬੜੇ ਭੋਲੀ ਭਾਲੀ ਕੌਮ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਕਾਸਟ ਵਾਲਾ ਇੱਕ ਬਿੱਲ ਆਇਆ ਸੀ, ਉਹਨੂੰ ਲੈ ਕੇ ਬਹੁਤ ਸਾਰੇ ਸਿੱਖਾਂ ਨੇ ਸਪੋਰਟ ਕੀਤੀ ਵੀ ਧੱਕਾ ਹੁੰਦਾ ਹੈ, ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ। ਪਰ ਜਿਨ੍ਹਾਂ ਲੋਕਾਂ ਦੀ ਸਪੋਰਟ ਕੀਤੀ ਉਹੀ ਲੋਕ ਅੱਗੇ ਜਾ ਕੇ ਰਾਹੁਲ ਗਾਂਧੀ ਨੂੰ ਰਿਸੀਵ ਕਰਨ ਗਏ ਸੀ। ਸੋ ਆਪਾਂ ਨੂੰ ਸਾਰੇ ਇਹ ਪਛਾਣਨੇ ਪੈਣੇ ਆ। ਇਹ ਨਾ ਹੋਵੇ ਵੀ ਆਪਾਂ ਕਿਤੇ ਵੀ ਕੁਛ ਹੁੰਦਾ ਆ ਉੱਥੇ
ਐਵੇਂ ਹੀ ਚੱਕ ਕੇ ਬਿਨਾਂ ਕਿਸੇ ਦੇ ਲੱਗੇ ਹਮੇਸ਼ਾ ਹੀ ਆਪਣੀ ਲੱਤ ਜਿਹੜੀ ਫਸਾ ਲਿਆ ਕਰੀਏ। ਹੁਣ ਹੌਲੀ-ਹੌਲੀ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ, ਜਿਸ ਟਾਈਮ ਦੇ ਉੱਤੇ ਸਿੱਖਾਂ ਤੇ ਜ਼ੁਲਮ ਹੋ ਰਿਹਾ ਸੀ, ਕੋਈ ਵੀ ਸਿੱਖਾਂ ਦੇ ਹੱਕ 'ਚ ਨਹੀਂ ਆਇਆ। ਅੱਜ ਈਵਨ ਜੋ ਪਹਿਲਵਾਨ ਕੁੜੀਆਂ ਆ, ਉਹਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਸਿੱਖ ਫਿਰ ਅਕਾਲ ਤਖ਼ਤ ਸਾਹਿਬ, SGPC ਸਾਰੇ ਸਿੱਖ ਉਹਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਸੋ ਆਪਾਂ ਇਹ ਸਾਰੇ ਹਫ਼ਤੇ ਦੇ ਪ੍ਰੋਗਰਾਮ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਜਿੰਨੇ ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਸੁਣਿਓ। ਸਾਰੇ ਹੀ ਪ੍ਰੋਗਰਾਮ ਬਹੁਤ ਇਨਫੋਰਮੇਸ਼ਨਲ ਹੋਣਗੇ। ਜੋ ਸਾਡੇ ਨਾਲ ਧੱਕਾ ਹੋਇਆ ਸਿੱਖ ਕੌਮ ਦੇ ਨਾਲ ਉਦੋਂ ਦੀ ਇੰਦਰਾ ਗਾਂਧੀ ਸਰਕਾਰ ਨੇ ਕੀਤਾ, ਉਹ ਸਾਰਾ ਕੁਝ ਇਹਨਾਂ 6 ਦਿਨਾਂ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ। ਜੀ ਬਿਲਕੁਲ। ਤੇ ਸਾਰੇ ਹੀ ਜੂਨ 84 ਦੇ ਸ਼ਹੀਦਾਂ ਨੂੰ ਕੋਟਾਨ-ਕੋਟ ਪ੍ਰਣਾਮ ਕਰਦੇ ਆ। ਸ਼ਹਾਦਤਾਂ ਦਾ ਮੁੱਲ ਇਹੀ ਆ ਵੀ ਆਪਾਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਭੁੱਲੀਏ ਨਾ, ਉਹਨਾਂ ਨੂੰ ਯਾਦ ਰੱਖੀਏ। ਜੋ ਆਪਣੇ ਨਾਲ ਹੋਇਆ ਉਸ ਨੂੰ ਕਦੀ ਵੀ ਭੁੱਲੀਏ ਨਾ। ਤੇ ਹੁਣ ਟਰੱਕਿੰਗ ਦੇ ਮੁੱਦਿਆਂ ਵੱਲ ਨੂੰ ਵੀ ਆਪਾਂ ਜਿਹੜਾ ਵੱਧਦੇ ਹਾਂ, ਟਰੱਕਿੰਗ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ ਉਸ ਬਾਰੇ ਚਰਚਾ ਕਰਦੇ ਜਾਈਏ। ਰਮਨ ਜੀ, ਸ਼ੁਰੂਆਤ ਕਰਦੇ ਹਾਂ ਕੈਲੀਫੋਰਨੀਆ ਦੀ ਸਟੇਟ ਦੀ ਅਸੈਂਬਲੀ ਦੇ ਵਿੱਚ ਡਰਾਈਵਰਲੈਸ ਟਰੱਕਸ ਨੂੰ ਬੈਨ ਕਰਨ ਦੇ ਉੱਤੇ ਵੋਟ ਜਿਹੜੀ ਉਹ ਹੋਈ ਆ। ਸੋ ਕੀ ਮਸਲਾ ਆ, ਕਿਹੜਾ ਇਹ ਬਿੱਲ ਹੈਗਾ ਜਿਸ ਦੇ ਤਹਿਤ ਆਟੋਨੋਮਸ ਬੇਸਿਕਲੀ ਡਰਾਈਵਰਲੈਸ ਟਰੱਕਸ ਦੇ ਉਲਟ ਆਪਾਂ ਇਹ ਦੇਖ ਰਹੇ ਹਾਂ ਬਿੱਲ? ਬਿਲਕੁਲ ਜੀ, AB 316 ਬਿੱਲ ਸੀਗਾ, ਇਹ ਲਿਆਂਦਾ ਗਿਆ ਸੀਗਾ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ, ਜਿਹੜਾ ਕਿ 54-3 ਵੋਟਸ ਇਹ ਜਿਹੜਾ ਆ ਫੇਲ ਹੋ ਗਿਆ, ਪਾਸ ਨਹੀਂ ਹੋਇਆ। ਸੋ ਇਹਦੇ ਵਿੱਚ ਜਿਹੜੇ 10,000 ਪਾਉਂਡ ਤੋਂ ਉੱਤੇ ਦੇ ਜਿਹੜੇ ਟਰੱਕਸ ਹੈਗੇ ਆ, ਉਹਨਾਂ ਦੇ ਲਈ ਇੱਕ ਚੀਜ਼ ਕੀਤੀ ਗਈ ਸੀ ਕਿ ਇੱਥੇ ਜਿਸ ਤਰ੍ਹਾਂ ਹੁਣ ਟੈਕਸਸ ਜਾਂ ਐਰੀਜ਼ੋਨਾ ਦੇ ਵਿੱਚ ਜਿਹੜੇ ਡਰਾਈਵਰਲੈਸ ਟਰੱਕ ਚੱਲ ਰਹੇ ਆ, ਸੋ ਉਹਨਾਂ ਨੂੰ ਇੱਥੇ ਵੀ ਚਲਾਉਣ ਦੀ ਇਜਾਜ਼ਤ ਮੰਗੀ ਗਈ ਸੀਗੀ। ਪਰ ਉਹ ਜਿਹੜੀ ਹੈਗੀ ਆ ਲਾਅ ਜਿਹੜਾ ਹੈਗਾ ਜਾਂ ਜਿਹੜਾ ਉਹ ਬਿੱਲ ਹੈਗਾ, ਉਹ 54-3 ਵੋਟ ਦੇ ਮਤਲਬ ਓਵਰਵੈਲਮਿੰਗਲੀ ਜਿਹੜਾ ਆ ਉਹ ਫੇਲ ਹੋ ਗਿਆ। ਸੋ ਇੱਥੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਉਹ ਮੰਗ ਕੀਤੀ ਗਈ ਹੈ ਕਿ ਜਿਹੜਾ ਟਰੱਕ ਕੋਈ ਵੀ ਜਿਹੜਾ ਹੋਊਗਾ, ਉਹ ਜਿਹੜਾ ਹੈਵੀ ਡਿਊਟੀ ਟਰੱਕ ਹੈਗਾ, ਜੇ ਉਹ ਡਰਾਈਵਰਲੈਸ ਟਰੱਕ ਦੇ ਤੌਰ ਤੇ ਕਰਨਾ ਹੈਗਾ, ਪਰ ਡੈਫੀਨੇਟਲੀ ਉਹਦੇ ਵਿੱਚ ਹਿਊਮਨ ਡਰਾਈਵਰ ਜਿਹੜਾ ਆ ਉਹ ਹੋਣਾ ਲਾਜ਼ਮੀ ਹੋਊਗਾ ਅਜੇ, ਬਿਕੋਜ਼ ਆਫ ਦਾ ਕਿ ਉਹਦੀ ਅੱਗੇ ਜਿਹੜੀ ਆ ਟੈਕਨੋਲੋਜੀ ਹੈਗੀ ਆ ਅਪਰੂਵਲ ਨਹੀਂ ਹੈਗੀ। ਸੋ ਇਸ ਕਰਕੇ ਜਿਹੜਾ ਆ ਕਾਫੀ ਇਹ ਇੰਪੋਰਟੈਂਟ ਮੰਨਿਆ ਜਾ ਰਿਹਾ ਕੈਲੀਫੋਰਨੀਆ ਦੇ ਏਰੀਏ ਦੇ ਵਿੱਚ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦੀਆਂ ਜਿਹੜੀਆਂ ਜੌਬ ਸੀਗੀਆਂ ਉਹ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੀਆਂ ਜਲਦੀ ਹੀ ਆਊਟ ਹੋ ਜਾਣੀਆਂ। ਟੀਮਸਟਰਸ ਨੇ ਕਾਫੀ ਇਹਦੇ ਉੱਤੇ ਜ਼ੋਰ ਲਾਇਆ ਸੀਗਾ, ਪਰ ਡੈਫੀਨੇਟਲੀ ਜਿਹੜਾ ਆ ਇਹ ਜਿਹੜਾ ਬਿੱਲ ਆ ਇਸ ਵੇਲੇ ਜਿਹੜਾ ਇਹ ਫੇਲ ਹੋ ਚੁੱਕਾ। ਪਰ ਆਟੋਨਮਸ ਜਿਹੜੀ ਵਹੀਕਲ ਇੰਡਸਟਰੀ ਹੈਗੀ ਆ, ਉਹਨਾਂ ਨੇ ਗਵਰਨਰ ਕੋਲੋਂ ਸਪੋਰਟ ਮੰਗੀ ਹੈ ਕਿ ਗਵਰਨਰ ਨੂੰ ਇਹ ਕਿਹਾ ਹੈ ਕਿ ਤੁਸੀਂ ਇਹਦੇ ਉੱਤੇ ਜਿਹੜਾ ਆ ਇੱਥੇ ਧਿਆਨ ਦਿਓ ਜਾਂ ਇੱਥੇ ਸਾਨੂੰ ਮਤਲਬ ਕਿ ਸਪੋਰਟ ਕਰੋ, ਕਿਉਂਕਿ ਟੈਕਨੋਲੋਜੀ ਆਉਣ ਵਾਲੀ ਟੈਕਨੋਲੋਜੀ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਸਪੋਰਟ ਦੀ ਲੋੜ ਆ। ਸੋ ਇਹ ਕਹਿੰਦੇ ਆ ਵੀ ਆਟੋਨਮਸ ਟਰੱਕਿੰਗ ਵਹੀਕਲ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਉਹ ਡਰਾਈਵਰ ਵੀ ਬੈਠਾ ਹੋਵੇ, ਇਸ ਹਿਸਾਬ ਦੇ ਨਾਲ ਇਹ ਚਾਹੁੰਦੇ ਨੇ ਹੁਣ ਜੀ। ਕੈਲੀਫੋਰਨੀਆ ਦੇ ਵਿੱਚ ਉਹ ਕਹਿ ਰਹੇ ਕਿ ਜਿਹੜੀ ਟੀਮਸਟਰ ਹੈਗੇ ਆ, ਜਿਹੜੇ ਇਹਦੇ ਆਪੋਜੀਸ਼ਨ ਚ ਹੈਗੇ ਆ, ਉਹ ਇਹ ਕਹਿ ਰਹੇ ਕਿ ਸੇਫਟੀ ਡਰਾਈਵਰ ਹੋਣਾ ਲਾਜ਼ਮੀ ਆ ਵਿੱਚ। ਠੀਕ ਹੈ, ਬੇਸਿਕਲੀ ਜੌਬ ਸੇਵ ਕਰਨ ਵਾਲੀ ਗੱਲ ਕਰ ਰਹੇ ਆ। ਬਿਲਕੁਲ ਬਿਲਕੁਲ, ਇੱਥੇ ਜੌਬ ਸੇਵ ਕਰਨ ਵਾਲੀ ਗੱਲ ਕੀਤੀ ਗਈ ਆ। ਇੱਥੇ ਜਿਹੜੀ ਆ ਚੀਜ਼ ਆ, ਹੁਣ ਆਪਾਂ ਇੱਥੇ ਕਈ ਵਾਰੀ ਆਪਾਂ ਜਦੋਂ ਕਹਿ ਦਿੰਦੇ ਹਾਂ, ਕਈ ਇੰਡਸਟਰੀਜ਼ ਕਈ ਸਟੇਟਸ ਨੂੰ ਆਪਾਂ ਕੰਪੈਰੇਟਿਵਲੀ ਕੰਪੇਅਰ ਕਰ ਦਿੰਦੇ ਹਾਂ। ਆਪਾਂ ਕਹਿੰਦੇ ਹਾਂ ਕਿ ਜੀ ਟੈਕਸਸ ਬੜਾ ਵਧੀਆ, ਜੀ ਟੈਕਸਸ ਦੇ ਵਿੱਚ ਚਲੇ ਜਾਓ ਉੱਥੇ ਟੈਕਸ ਘੱਟ ਆ। ਪਰ ਹੁਣ ਦੇਖੋ ਇਸ ਵੇਲੇ ਟੈਕਸਸ ਦੇ ਵਿੱਚ ਬਿਗ ਜਿਹੜਾ ਕੰਮ ਚੱਲ ਰਿਹਾ ਹੈਗਾ ਕਿ ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਟੋਨਮਸ ਟਰੱਕ ਚੱਲ ਰਹੇ ਹੈਗੇ, ਉੱਥੇ ਬੇਸਿਕਲੀ ਉਹਨਾਂ ਨੂੰ ਜੌਬ ਕਿਲਰ ਮੰਨਿਆ ਜਾ ਰਿਹਾ ਹੈਗਾ। ਸੋ ਉਹ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਰਹਿਣਗੀਆਂ, ਕਿਉਂਕਿ ਇਹਨਾਂ ਚੀਜ਼ਾਂ ਨੂੰ ਹੀ ਦੇਖ ਕੇ ਜਿਹੜੇ ਨਾਰਥ ਟੈਕਸਸ ਰੋਡਸ ਹੈਗੇ ਆ ਉਹਨਾਂ ਉੱਤੇ ਇਹ ਚੀਜ਼ ਕਾਮਨ ਦੇਖੀ ਜਾ ਰਹੀ ਹੈ ਇਸ ਵੇਲੇ ਕਿ ਜਿਹੜੇ ਟਰੱਕਸ ਹੈਗੇ ਆ, ਸੈਮਸ ਕਲੱਬ, ਕਰੋਗਰ, ਇਹ ਸਾਰੀਆਂ ਡੈਸਟੀਨੇਸ਼ਨਾਂ ਤੇ ਜਿਹੜੇ ਡਿਲੀਵਰੀਆਂ ਕਰ ਰਹੇ ਆ ਟਰੱਕ ਇਸ ਵੇਲੇ, ਉਹ ਸਾਰੇ ਡਰਾਈਵਰਲੈਸ ਕੀਤੇ ਜਾ ਰਹੇ ਆ। ਸੋ ਉਹ ਡੈਫੀਨੇਟਲੀ ਉਹਨਾਂ ਦੇ ਉੱਥੇ ਜਿਹੜੀ ਆ ਇਹ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਆ। ਪਰ ਕੈਲੀਫੋਰਨੀਆ ਨੂੰ ਆਪਾਂ ਯੂਜ਼ਲੀ ਸੁਣਦੇ ਹਾਂ ਕਿ ਬਹੁਤ ਕਈ ਵਾਰੀ ਨਕਾਰਿਆ ਜਾਂਦਾ ਵੀ ਕੈਲੀਫੋਰਨੀਆ ਬਹੁਤ ਟਫ ਸਟੇਟ ਹੈਗੀ ਆ, ਪਰ ਕੈਲੀਫੋਰਨੀਆ ਕਿਤੇ ਨਾ ਕਿਤੇ ਚੰਗੀ ਵੀ ਹੈਗੀ। ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਜੋਬਾਂ 'ਚ ਯੂਨੀਅਨ ਦੀਆਂ ਜਾਂ ਹੋਰ ਉਸ ਦੇ ਫਿਰ ਹੱਕ ਦੇ ਵਿੱਚ ਆਪਾਂ ਦੇਖਦੇ ਹਾਂ
ਇਹਨਾਂ ਦੀਆਂ ਪਾਲਿਸੀ ਥੋੜ੍ਹੀਆਂ ਉਹਨਾਂ ਦੇ ਵੱਲ ਲੀਨੀਅਟ ਜਾਂ ਉਹਨਾਂ ਦੇ ਵੱਲ ਝੁਕਾਅ ਦੇ ਵਿੱਚ ਜਿਹੜੀਆਂ ਉਹ ਰਹਿੰਦੀਆਂ ਹੈਗੀਆਂ। ਜੀ ਜੀ ਸੋ ਇਸੇ ਤਰ੍ਹਾਂ ਕੱਲਾ ਅਸੈਂਬਲੀ ਨਹੀਂ ਹੈਗੀ 2024 ਦੇ ਕੈਲੀਫੋਰਨੀਆ ਦੇ ਸੈਨੇਟ ਦੇ ਕੈਂਡੀਡੇਟ, ਕਿਉਂਕਿ ਡਾਇਨ ਫਾਈਨਸਟਾਈਨ ਉਹਨਾਂ ਦੀ ਟਰਮ ਖਤਮ ਹੋ ਜਾਣੀ ਆ, ਹੋ ਸਕਦਾ ਪਹਿਲਾਂ ਵੀ ਰਿਜ਼ਾਈਨ ਕਰ ਜਾਣ ਕਿਉਂਕਿ ਏਜ ਕਰਕੇ। ਯੂਐਸ ਦੇ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ, ਐਡਮ ਸ਼ਿਫ ਤੇ ਬਾਰਬਰਾ ਲੀ ਇਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਬਿੱਲ ਦੀ ਸਪੋਰਟ ਕਰਦੇ ਹੈਗੇ ਆ ਵੀ ਆਟੋਨੋਮਸ ਟਰੱਕਿੰਗ ਨਹੀਂ ਹੋਣੀ ਚਾਹੀਦੀ ਹੈਗੀ। ਜੀ ਆਟੋਨੋਮਸ ਹੋਵੇ ਤਾਂ ਨਾਲ ਜਿਹੜਾ ਇੱਕ ਡਰਾਈਵਰ ਆ ਉਹ ਜ਼ਰੂਰ ਹੋਣਾ ਚਾਹੀਦਾ। ਆਈ ਡੋਂਟ ਥਿੰਕ ਵੀ ਉਹ ਇਹ ਕਹਿੰਦੇ ਹੋਣਗੇ ਵੀ ਆਟੋਨੋਮਸ ਟਰੱਕਿੰਗ ਨਾ ਆਵੇ, ਪਰ ਇਹ ਜ਼ਰੂਰ ਆ ਵੀ ਉਹ ਜੌਬ ਸੇਵ ਕਰਨ ਨੂੰ ਵੀ ਜਿਹੜੀ ਤਰਜੀਹ ਨਾਲ ਦੇ ਨਾਲ ਜਿਹੜੀ ਉਹ ਦੇ ਰਹੇ ਆ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਵੀ ਇਸ ਦੇ ਵਿੱਚ ਸਪੋਰਟ ਜਿਹੜੀ ਉਹ ਦਿਖਾਈ ਹੈਗੀ ਆ। ਅਗਲੀ ਰਮਨ ਜੀ ਆਪਾਂ ਗੱਲ ਕਰੀਏ, ਹਰਜੋਤ ਜੀ ਗੱਲ ਕਰੀਏ, ਕੱਲ੍ਹ ਦੀ ਮੈਨੂੰ ਲੱਗਦਾ ਜੇ ਕਿਸੇ ਨੇ ਨਹੀਂ ਦੇਖੀ ਹੋਣੀ ਵੀਡੀਓ ਉਦੋਂ ਪਤਾ ਚਲੋ ਲੱਗ ਹੀ ਗਿਆ ਹੋਣਾ। ਬਹੁਤ ਵੱਡਾ ਕਾਰਗੋ ਥੈਫਟ ਦਾ ਜਿਹੜਾ ਰਿੰਗ ਆ ਕੈਲੀਫੋਰਨੀਆ ਦੇ ਇਨਵੈਸਟੀਗੇਟਰਸ ਨੇ ਉਹ ਭੰਡਿਆ ਆ। ਉਸ ਨੂੰ ਜਿਹੜਾ ਉਹਨਾਂ ਨੇ ਫੜਿਆ ਆ 150 ਮਿਲੀਅਨ ਦਾ ਕਾਰਗੋ ਥੈਫਟ ਰਿੰਗ ਜਿਹੜਾ ਇਹ ਚੱਲ ਰਿਹਾ ਸੀ। ਆਰਗੇਨਾਈਜ਼ਡ ਰੀਟੇਲ ਕ੍ਰਾਈਮ ਟਾਸਕ ਫੋਰਸ ਜਿਹੜੀ CHP ਦੀ ਇੱਕ ਸ਼ਾਖਾ ਆ, ਉਹਨਾਂ ਦੇ ਦੁਆਰਾ ਇਸ ਨੂੰ ਸਾਲ ਤੋਂ ਵੱਧ ਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਫੜਿਆ ਗਿਆ, ਜਿਹਦੇ 'ਚ 40 ਜਾਣਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਆ। 50 ਮਿਲੀਅਨ ਦਾ ਜਿਹੜਾ ਚੋਰੀ ਹੋਇਆ ਮਰਚੈਂਡਾਈਜ਼ ਉਸ ਨੂੰ ਰਿਕਵਰ ਕੀਤਾ। ਚੋਰੀ ਹੋਏ 20 ਜਿਹੜੇ ਟ੍ਰੇਲਰ, ਨਾਲ ਦੇ ਨਾਲ ਕਈ ਗੱਡੀਆਂ, ਮਲਟੀਪਲ ਫਾਇਰ ਆਰਮਸ ਜਿਨ੍ਹਾਂ 'ਚ ਗੋਸਟ ਗਨ ਵੀ ਸੀਗੇ, $5.5 ਲੱਖ ਨਗਦੀ ਤੇ 13 ਜਿਹੜੀਆਂ ਸੋਨੇ ਦੀਆਂ ਬਾਰਸ ਜਿਹੜੀਆਂ ਆ ਇਹਨਾਂ ਨੇ ਜਿਹੜੀਆਂ ਉਹ ਫੜੀਆਂ ਆ। ਸੋ ਇਹ ਹੁਣ ਸਿੱਧਾ ਜਾ ਕੇ ਰਮਨ ਜੀ, ਹਰਜੋਤ ਜੀ, ਟਰੱਕਿੰਗ ਦੇ ਨਾਲ ਜੁੜਦਾ ਆ, ਕਿਉਂਕਿ ਸਿੱਧਾ ਟਰੱਕਾਂ 'ਚੋਂ ਹੀ ਜਿਹੜਾ ਆਪਣੇ ਘਰਾਂ ਨੂੰ ਸਮਾਨ ਆਉਣਾ ਹੁੰਦਾ ਜਾਂ ਵੇਅਰ ਹਾਊਸਾਂ ਨੂੰ ਜਾਣਾ ਹੁੰਦਾ ਆ, ਉਹ ਵਿਚਾਲੇ ਹੀ ਜਿਹੜਾ ਗੈਪ ਹੋ ਜਾਂਦਾ ਆ। ਸੋ ਇਹ ਕਾਰਗੋ ਥੈਫਟ ਨੇ ਕਾਫੀ ਉੱਦਾਂ ਟਰੱਕਿੰਗ ਇੰਡਸਟਰੀ ਨੂੰ ਕਹਿ ਸਕਦੇ ਵੀ ਉਹਦਾ ਵੀ ਲੱਕ ਤੋੜਿਆ ਹੋਇਆ। ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਹੈ ਕਿਉਂਕਿ ਆਪਾਂ ਜਿਹੜੇ ਬਹੁਤ ਕੇਸਿਸ ਸੁਣਦੇ ਰਹਿੰਦੇ ਆ, ਬਹੁਤ ਟਾਈਮ ਇਹ ਚੀਜ਼ਾਂ ਹੁੰਦੀਆਂ ਕਿ ਆਪਣੇ ਜਿਹੜੇ ਲੋਡ ਆ ਅਸੀਂ ਲੈ ਕੇ ਗਏ ਉਹ ਕੋਈ ਲੈ ਨਹੀਂ ਰਿਹਾ ਜਾਂ ਕੋਈ ਕਰ ਨਹੀਂ ਰਿਹਾ। ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਦੇਖੀਆਂ ਹੈਗੀਆਂ। ਕਈ ਜਿਹੜੇ ਆ ਜਿਹੜੇ ਲੋਡ ਹੁੰਦੇ ਆ ਉਹ ਇਹ ਸੁਣਦੇ ਸੀਗੇ ਕਿ ਲੋਡ ਉੱਥੇ ਤੁਸੀਂ ਚੁੱਕਣ ਗਏ ਤੇ ਉਹਨਾਂ ਨੇ ਕਿਹਾ ਕਿ ਉਹ ਟਰੱਕ ਤਾਂ ਕੋਈ ਆਲਰੇਡੀ ਆਣ ਕੇ ਚੁੱਕ ਕੇ ਲੈ ਗਿਆ ਲੋਡ, ਉਹ ਤਾਂ ਮਤਲਬ ਕਿ ਚਲਾ ਗਿਆ ਲੋਡ। ਤੇ ਇਹ ਨੋਰਮਲ ਜਿਹਾ ਸੋਚੀਦਾ ਸੀਗਾ ਕਿ ਕਈ ਵਾਰੀ ਗਲਤੀ ਨਾ ਹੋ ਜਾਂਦਾ, ਕਈ ਵਾਰੀ ਤੁਸੀਂ ਡਬਲ ਡਿਸਪੈਚ ਕਰਤੀ ਆ ਉੱਦਾਂ ਹੋ ਗਿਆ, ਪਰ ਡੈਫੀਨੇਟਲੀ ਇਹਦੇ ਪਿੱਛੇ ਕਾਫੀ ਵੱਡਾ ਕੰਮ ਚੱਲ ਰਿਹਾ ਸੀਗਾ। ਤੇ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਹੁਣ ਜਿਹੜਾ ਇਹ 1 ਸਾਲ ਦੀ ਇਨਵੈਸਟੀਗੇਸ਼ਨ, 1 ਸਾਲ ਤੋਂ ਉੱਤੇ ਦੀ ਇਨਵੈਸਟੀਗੇਸ਼ਨ ਆ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉੱਭਰ ਕੇ ਆ ਰਹੀਆਂ ਔਰ ਜੋ ਜਿੰਨੇ ਲੋਕੀ ਇਹਦੇ ਵਿੱਚ 40 ਦੇ ਕਰੀਬ ਅਰੈਸਟ ਹੋਏ ਆ, ਜਿਹੜੇ ਉਹਨਾਂ ਦੇ ਨਾਂ ਤੇ ਸਭ ਕੁਝ ਉੱਭਰ ਕੇ ਆ ਰਿਹਾ, ਬਹੁਤ ਸ਼ੌਕਿੰਗ ਹੈਗਾ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ, ਅਨਫੋਰਚੂਨੇਟ ਪਾਰਟ ਇਹ ਆ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਗ੍ਰਿਫਤਾਰ ਹੋਏ ਹੈਗੇ ਆ। 2022 ਚ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ 50 ਦੇ ਕਰੀਬ ਟਾਰਗੇਟਡ ਆਪਰੇਸ਼ਨ ਦੇ ਵਿੱਚ, ਜਿਹਦੇ ਵਿੱਚ ਮਲਟੀਪਲ ਸਰਵੇਲੈਂਸ ਟੀਮਸ ਇਨਵੋਲਵ ਸੀਆਂ, ਅੰਡਰ ਕਵਰ ਆਫਿਸਰ ਸੀਗੇ, ਹੋਰ ਬਹੁਤ ਸਾਰੇ ਸਰਚ ਵਾਰੰਟ ਜਿਹੜੇ ਆ ਉਹ ਵੀ ਜਾਰੀ ਕੀਤੇ ਗਏ ਸੀ। 200 ਦੇ ਕਰੀਬ ਕਾਰਗੋ ਲੋਡ ਜੋ ਕਿ $150 ਮਿਲੀਅਨ ਦੇ ਬਣਦੇ ਆ। ਸੋ ਹੁਣ ਗੱਲ ਇਹ ਆ ਵੀ ਦੇਖੋ, ਆਪਾਂ ਸਿੱਖਾਂ ਤੇ ਜ਼ੁਲਮ ਹੋਣ ਦੀ ਗੱਲ ਕਰਦੇ ਹਾਂ। ਇਸ ਹਫ਼ਤੇ ਦੇ ਵਿੱਚ ਮੈਂ ਬਹੁਤ ਵਾਰ ਆਪਾਂ ਜਦੋਂ ਹਾਈਵੇ ਤੇ ਹੁੰਦੇ ਆ ਦੇਖਦੇ ਹਾਂ ਬਹੁਤ ਸਾਰੇ ਟਰੱਕਰ ਭਰਾ, ਉਹਨਾਂ ਨੇ ਸੰਤ ਜਰਨੈਲ ਸਿੰਘ ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਹੁੰਦੀਆਂ ਆ, ਬਾਬਾ ਦੀਪ ਸਿੰਘ ਉਹਨਾਂ ਦੀਆਂ, ਸ਼ਹੀਦ ਭਗਤ ਸਿੰਘ ਦੀਆਂ, ਦੀਪ ਸਿੱਧੂ ਮੂਸੇਵਾਲਾ, ਹੋਰ ਬਹੁਤ ਕੁਛ। ਸੋ ਆਪਾਂ ਨੂੰ ਤਾਂ ਇੱਕ ਤਰ੍ਹਾਂ ਦੇ ਨਾਲ ਰੋਲ ਮਾਡਲ ਬਣਨਾ ਚਾਹੀਦਾ। ਅੱਜ ਤੋਂ 35-40 ਸਾਲ ਪਹਿਲਾਂ, 30 ਸਾਲ ਪਹਿਲਾਂ ਜਦੋਂ ਊਬਰ ਲਿਫਟ ਨਹੀਂ ਹੁੰਦੀ ਸੀ, ਬਹੁਤ ਸਾਰੇ ਪੰਜਾਬੀ ਟੈਕਸੀ ਬਿਜ਼ਨਸ 'ਚ ਹੁੰਦੇ ਸੀ ਤੇ ਬੜਾ ਰੋਲ ਮਾਡਲ ਬਣਨ ਵਾਲਾ ਉਹਦੇ ਵੀ ਇਹ ਹੁੰਦਾ ਸੀ ਵੀ ਭਾਈ ਤੁਸੀਂ ਬਹੁਤ ਲੋਕਾਂ ਨੂੰ ਮਿਲਦੇ ਆ ਤੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ। ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੱਕਿੰਗ ਦੇ ਵਿੱਚ ਹੈਗੇ ਆ, 15 ਤੋਂ 20% ਤੱਕ ਫਿਗਰਸ ਆ ਰਹੇ ਆ USA ਦੇ ਵਿੱਚ, ਤੇ ਸਾਨੂੰ ਐਜ਼ ਏ ਰੋਲ ਮਾਡਲ ਬਣਨਾ ਚਾਹੀਦਾ ਕਿਉਂਕਿ ਆਪਾਂ ਬੜੀ ਮਿਨੋਰਿਟੀ ਕਮਿਊਨਿਟੀ ਆ। ਸਾਡੀ ਰਿਕੋਗਨੀਸ਼ਨ ਇੱਕਦਮ ਹੋ ਜਾਂਦੀ ਆ, ਦਸਤਾਰ ਤੋਂ ਜਿਨ ਵਾਲ ਵੀ ਕਟਾਏ ਆ, ਕੜਾ ਪਾਇਆ, ਫੇਸ ਤੋਂ ਪਤਾ ਲੱਗ ਜਾਂਦਾ ਪੰਜਾਬੀ ਆ। ਸੋ ਇੱਦਾਂ ਦੇ ਜਿਹੜੇ ਪੁੱਠੇ ਕੰਮ ਆ ਉਹ ਨਹੀਂ ਕਰਨੇ ਚਾਹੀਦੇ, ਜਿਹਦੇ ਨਾਲ ਇਕੱਲਾ ਹੁਣ ਇੱਕ ਬੰਦੇ ਨਹੀਂ, ਪੂਰੀ ਦੀ ਪੂਰੀ ਜਿਹੜੀ ਆ ਕੌਮ ਆ ਉਹਦੀ ਬਦਨਾਮੀ ਹੁੰਦੀ ਆ, ਚਾਹੇ ਉਹ ਡਰੱਗ ਨੂੰ ਲੈ ਕੇ,
ਚਾਹੇ ਹੁਣ ਆ ਦੇਖੋ ਵੀ ਐਡੇ ਐਡੇ ਜੋ ਕਾਰਗੋ ਥੈਫਟ ਨੂੰ ਲੈ ਕੇ ਤੁਸੀਂ ਇਹ ਸੋਚੋ ਵੀ ਜੋ 60 70 80 ਸਾਲ ਪਹਿਲਾਂ ਪੰਜਾਬੀ ਬਜ਼ੁਰਗ ਜੋ ਉਸ ਟਾਈਮ ਵੇਲੇ ਬਜ਼ੁਰਗ ਆਏ ਸੀ 25 25 50 50 ਸੈਂਟ ਤੇ ਕੰਮ ਕਰਦੇ ਸੀ ਤੇ ਉਹਨਾਂ ਨੇ ਕਿੰਨਾ ਕੁਛ ਬਣਾਇਆ, ਕਿੰਨੇ ਗੁਰੂ ਘਰ, ਹਰ ਇੱਕ ਨੇ ਮੇਰੇ ਖਿਆਲ ਨਾਲ 25 25 30 30 ਰਿਸ਼ਤੇਦਾਰ ਵੀ ਬਾਹਰ ਮੰਗਾਏ ਹੋਊਗੇ। ਕਦੇ ਤੁਸੀਂ ਦੇਖਿਆ ਉਹਨਾਂ ਨੂੰ ਵੀ ਕਿੰਨੇ ਕੁ ਲਾਲਚੀ ਸੀ? ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ 70 80 ਸਾਲ ਦੇ ਬਜ਼ੁਰਗ ਆ, ਜਿਨ੍ਹਾਂ ਨੂੰ 50 50 ਸਾਲ ਆ ਕੇ ਆਇਆਂ ਨੂੰ ਹੋ ਗਏ ਨਾ, ਉਹਨਾਂ ਦੇ ਕੋਲ 2 2 4 4 ਹਜ਼ਾਰ ਖੇਤ ਵੀ ਹੋਊਗਾ। ਦੇਖਿਓ ਕਿੰਨੇ ਡਾਊਨ ਟੂ ਅਰਥ ਹੁੰਦੇ ਆ, ਕਿੰਨੇ ਨਰਮ ਸੁਭਾਅ ਦੇ, ਕੋਈ ਸ਼ੋ ਅਪ ਨਹੀਂ ਹੈਗਾ। ਉਹਨਾਂ ਨੇ ਇੰਨੀ ਔਖ ਕੱਟੀ ਹੈ ਉਸ ਟਾਈਮ ਦੇ ਉੱਤੇ, ਆਟਾ ਤੱਕ ਨਹੀਂ ਹੁੰਦਾ ਸੀ। ਮਕਸੀਕੇ ਵਾਲੀਆਂ ਜੋ ਤਰਤੀਏ ਆ ਉਹੀ ਖਾਂਦੇ ਸੀ। ਵੈਨਕੂਵਰ ਦੀਆਂ ਸਟੋਰੀਆਂ ਮੈਂ ਬਹੁਤ ਵਾਰ ਸ਼ੇਅਰ ਕਰ ਚੁੱਕਾ ਕਿ ਉਹਨਾਂ ਨੂੰ ਨਹਾਉਣ ਦੇ ਲਈ ਵੀ ਜਗ੍ਹਾ ਨਹੀਂ ਦਿੱਤੀ ਜਾਂਦੀ ਸੀ। ਉਹ ਦਰਿਆ 'ਚ ਨਹਾਉਂਦੇ ਸੀ, ਠੰਡੇ ਪਾਣੀ 'ਚ, ਜਿੱਥੇ ਸਨੋ ਪਈ ਹੁੰਦੀ ਸੀ। ਜੋ ਘੋੜਿਆਂ ਦੇ ਤਵੇਲੇ ਆ ਉਹਨਾਂ ਦੇ ਵਿੱਚ ਰਹਿਣਾ ਪੈਂਦਾ ਸੀ, ਜੋ ਅੱਜ ਤੋਂ 100 90 80 ਸਾਲ ਪਹਿਲਾਂ ਬਜ਼ੁਰਗ ਆਏ। ਹੁਣ ਅੱਜ ਕੱਲ੍ਹ ਤਾਂ ਤਕਲੀਫੇ ਕੋਈ ਨਹੀਂ। ਹਰ ਕੋਈ ਜੇ ਆਪਣੀ ਟਰੱਕਿੰਗ ਇੰਡਸਟਰੀ 'ਚ ਮੈਂ ਗਰੰਟੀ ਲੈਂਦਾ ਵੀ ਮਿਹਨਤ ਦੇ ਨਾਲ ਸਹੀ ਤਰੀਕੇ ਨਾਲ ਕੰਮ ਕਰੇ, 6-7 ਹਜ਼ਾਰ ਡਾਲਰ ਅੱਜ ਦੀ ਡੇਟ 'ਚ ਵੀ ਕਿਤੇ ਨਹੀਂ ਗਿਆ। ਤੇ ਜੇ ਬੰਦੇ ਦਾ ਅਮਰੀਕਾ ਆ ਕੇ 6-7 ਹਜ਼ਾਰ ਡਾਲਰ 'ਚ ਗੁਜ਼ਾਰਾ ਨਹੀਂ ਹੋਣਾ, ਤਾਂ ਫਿਰ ਹੁਣ ਇਹ ਤੋਂ ਅੱਗੇ ਜਾ ਕੇ ਤਾਂ ਪਤਾ ਨਹੀਂ ਕੀ ਹੋਣਾ। ਨਹੀਂ ਦੇਖੋ, ਬਦਨਾਮੀ ਤਾਂ ਜਿਹੜੀ ਉਹ ਹੁੰਦੀ ਹੀ ਹੁੰਦੀ ਆ, ਨਾਲ ਕਿੰਨੇ ਜਾਣਿਆਂ ਨੂੰ ਹੋਰ ਖੱਜਲ ਹੋ ਰਹੇ ਆ। ਸੋ ਰਮਨ ਜੀ, ਆਪਾਂ ਆਫ ਦੀ ਈਅਰ ਜਿੱਦਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਹ GPS ਉਹਦੇ ਵਿੱਚੋਂ ਟ੍ਰੇਲਰਾਂ ਚੋਂ ਕੱਢ ਕੇ ਗੱਡੀ 'ਚ ਰੱਖ ਕੇ ਤੇ ਫਿਰ ਪਰਲੇ ਪਾਸੇ ਲੈ ਜਾਂਦੇ ਸੀਗੇ। ਇਹ ਕਈ ਕੁਛ ਜਿਹੜੀਆਂ ਚੀਜ਼ਾਂ ਇਹ ਸਾਹਮਣੇ ਆ ਰਹੀਆਂ ਵੀ ਇਹ ਬਹੁਤ ਹੀ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਹ ਚੋਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਕਈ ਦੀਆਂ ਆਪਾਂ ਐਮਾਜ਼ੋਨ ਤੋਂ ਆਰਡਰ ਕਰਦੇ ਆ ਨਾ, ਦੇਖਦੇ ਆ ਵੀ ਯਾਰ ਪਹੁੰਚਿਆ ਨਹੀਂ, ਪਤਾ ਨਹੀਂ ਚੱਕਰ ਕੀ ਹੋਇਆ। ਰੀਸੈਂਟਲੀ ਮੇਰੇ ਨਾਲ ਵੀ ਇਦਾਂ ਇੱਕ ਹੋਇਆ। ਹੁਣ ਮੈਨੂੰ ਲੱਗਦਾ ਵੀ ਕਿਤੇ ਵੀ ਇਹਨਾਂ ਟਰੱਕਾਂ 'ਚ ਨਾ ਮੇਰਾ ਸਮਾਨ ਜਿਹੜਾ ਉਹ ਚਲਾ ਗਿਆ ਹੋਵੇ। ਸੋ ਇਹ ਇਦਾਂ ਲੱਗਦਾ ਆ ਵੀ ਭਾਈ ਇਹ ਚੰਗੀ ਗੱਲ ਨਹੀਂ ਆ। ਨਾਲੇ ਨਾ ਆਪਾਂ ਕਈ ਵਾਰੀ ਦੇਖਦੇ ਆ ਵੀ ਗਵਾਂਢੀ ਮੁਲਕ ਤੋਂ ਆਪਾਂ ਕਈ ਵਾਰੀ ਦੇਖਣ ਲੱਗ ਜਾਂਦੇ ਵੀ ਉੱਥੇ ਤਾਂ ਲੀਨੀਅੰਟ ਆ, ਚੱਲ ਕੋਈ ਨਹੀਂ ਠੀਕ ਆ, ਪਰ ਇੱਥੇ ਜਿਹੜਾ ਸ਼ਿਕੰਜਾ ਆ ਉਹ ਜਿਹੜਾ ਉਹ ਨਕੇਲ ਆ ਚੱਜ ਨਾਲ ਜਿਹੜੀ ਉਹ ਕੱਸਦੇ ਆ। ਭਾਈ ਪਰਹੇਜ਼ ਕਰੋ ਇਹੋ ਜਿਹੀਆਂ ਚੀਜ਼ਾਂ ਦਾ। ਤੁਸੀਂ ਜਿਹੜੇ 10-20 ਹਜ਼ਾਰ ਡਾਲਰ ਦੇ ਨਾਲ ਤੁਸੀਂ ਚਾਹੇ 50 ਮਿਲੀਅਨ ਵੀ ਆ, ਕਿੱਥੇ ਲੈ ਜਾਣੇ ਆ? ਨਾਲ ਰਹਿ ਜਾਣੇ ਨਾ ਇੱਥੇ ਤੇ ਇੱਥੇ। ਹੁਣ ਬੇਲ ਵੀ ਨਹੀਂ ਹੋਣੀ ਬਾਅਦ ਦੇ ਵਿੱਚ, ਕਈਆਂ ਦੇ ਨਾਲ ਇਦਾਂ ਵੀ ਹੋ ਜਾਣਾ। ਸੋ ਇਹ ਚੀਜ਼ਾਂ ਤੋਂ ਭਾਈ ਪਰਹੇਜ਼ ਕਰੋ, ਕੋਈ ਇਸ ਦਾ ਫਾਇਦਾ ਨਹੀਂ ਆ। ਸ਼ੋਅ ਆਫ ਕਰਕੇ ਕੋਈ ਫਾਇਦਾ ਨਹੀਂ ਹੈ। ਕਿੱਥੇ ਲੈ ਜਾਣੇ ਆ? ਹਮੇਸ਼ਾ ਮੋਢੇ ਦੇ ਪਿੱਛੋਂ ਦੀ ਵਹਿੰਦੇ ਰਹਿਣਾ ਵੀ ਹਾਏ ਖੌਰੇ ਕੋਈ ਅੱਜ ਨਾ ਫੜਨਾ ਆ ਜਾਵੇ। ਜੀ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਇਹਦੇ ਬਾਬਤ ਕੋਈ ਵਿਚਾਰ ਹੈਗਾ, ਤੁਹਾਡਾ ਕੋਈ ਕੁਐਸਚਨ ਹੈ ਟਰੱਕਿੰਗ ਨੂੰ ਲੈ ਕੇ, ਤੁਸੀਂ ਪੰਜਾਬੀ ਰੇਡੀਓ USA ਦੇ ਇਸ ਟਾਈਮ ਲਾਈਵ ਸ਼ੋਅ ਚੱਲ ਰਿਹਾ, ਕਾਲ ਕਰ ਸਕਦੇ ਹੋ 408 272 5200 408 272 5200। ਜੀ ਰਮਨ ਜੀ, ਕੁਝ ਕਹਿਣ ਲੱਗੇ ਸੀ ਤੁਸੀਂ? ਹਾਂਜੀ ਹਾਂ ਰਾਜਨ, ਇਹਦੇ ਵਿੱਚ ਜਿੰਨੇ ਵੀ ਫੜੇ ਗਏ ਆ, ਇਹਦੇ ਵਿੱਚ ਕੁਝ ਜਣਿਆਂ ਨੂੰ ਛੱਡ ਕੇ ਮੈਜੋਰਟੀ ਜਿਹੜੇ ਆ ਉਹ ਵਰਕ ਪਰਮਿਟ ਵਾਲੇ ਆ। ਓਹੋ ਜੀ। ਤੋਂ ਇਹ ਵੀ ਚੀਜ਼ ਜਿਹੜੀ ਆ ਬਹੁਤ ਸੋਚੀ ਸਮਝੀ ਆ ਕਿ ਇਹਦੇ ਵਿੱਚ ਕਿਉਂ ਇੰਨੇ ਜਿਹੜੇ ਲੋਕੀ ਆ ਫਸੇ ਆ, ਔਰ ਉਹ ਵੀ ਜਿਹੜੇ ਆ ਵਰਕ ਪਰਮਿਟ ਵਾਲੇ ਆ। ਤੁਸੀਂ ਇਹ ਦੇਖੋ ਕਿ ਇਸ ਚੀਜ਼ ਨੂੰ ਜੇ ਦੇਖਿਆ ਜਾਵੇ ਤਾਂ ਕਿੱਡਾ ਵੱਡਾ ਅਸਰ ਹੈਗਾ ਉਹਨਾਂ ਦੀ ਲਾਈਫ ਦੇ ਉੱਤੇ, ਹੁਣ ਉਹਨਾਂ ਦੀ ਗਾਂਹ ਆਉਣ ਵਾਲੀ ਜ਼ਿੰਦਗੀ ਦੇ ਉੱਤੇ, ਕਿ ਕਿਸੇ ਪਾਸੇ ਜੋਗਾ ਵੀ ਨਹੀਂ ਰਹਿਣਾ ਹੈ ਨਾ ਕੰਮ। ਦੇਖੋ ਜੀ, ਫੈਲਨੀ ਲੱਗ ਜਾਣੀ ਜੇ ਚਾਰਜ ਹੋ ਕੇ, ਜੇ ਕਨਵਿਕਟ ਹੋ ਗਏ ਫਿਰ ਤਾਂ ਬਾਏ ਬਾਏ ਅਮਰੀਕਾ ਹੀ ਆ ਜੀ, ਫਿਰ ਤਾਂ ਹੋਰ ਕੁਛ ਨਹੀਂ ਇੱਥੇ। ਦੇਖੋ ਇਹ ਚੀਜ਼ਾਂ ਜਿਹੜੀਆਂ ਨਾ, ਅਸੀਂ ਇਹਨਾਂ ਚੀਜ਼ਾਂ ਨੂੰ ਆਪਾਂ ਗੱਲ ਕਰਦੇ ਹੁੰਦੇ ਆ ਕਿ ਆਪਾਂ ਜਿੰਨਾ ਵੀ ਕੰਮ ਹੈ ਸੋ ਇੱਥੇ ਜੋ ਲੋਕੀ ਕਰਦੇ ਹੈਗੇ ਆ, ਜਿਹੜੀ ਅਸੀਂ ਗੱਲ ਕਰਦੇ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ, ਇੱਥੇ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਜਾਂ ਨਵੀਂ ਬਰੀਡ ਆ ਰਹੀ ਆ, ਉਹ ਸਹੀ ਗਾਈਡੈਂਸ ਦੀ ਲੋੜ ਆ, ਬਹੁਤ ਜ਼ਿਆਦਾ ਗਾਈਡੈਂਸ ਦੀ ਲੋੜ ਆ। ਕਿਉਂਕਿ ਇਹ ਕੰਟਰੀ ਜਿਹੜੇ ਆ ਨਾ, ਇਹ ਉੱਦਾਂ ਦੇ ਹੈ ਨਹੀਂ ਗੇ ਜਿੱਦਾਂ ਦੇ ਉੱਥੇ ਸਬਜ਼ ਬਾਗ ਦਿਖਾ ਕੇ ਲਿਆਂਦਾ ਜਾਂਦਾ ਵੀ ਬਸ ਇੱਕ ਵਾਰੀ ਚਲੇ ਗਏ ਆਪਾਂ, ਸਾਲਾਂ ਮਹੀਨਿਆਂ ਦੇ ਵਿੱਚ ਹੀ ਆਪਾਂ ਸਾਰਾ ਕੁਝ ਬਰਾਬਰ ਕਰ ਦੇਣਾ ਆ। ਮਤਲਬ ਆਪਣੇ ਨਾਲ ਦੀ ਜ਼ਮੀਨ ਛੱਡ ਆਪਣੇ ਨਾਲ ਦੇ ਪਿੰਡ ਦੀ ਸਾਰੀ ਜ਼ਮੀਨ ਲੈ ਲੈਣੀ, ਉਹ ਚੀਜ਼ ਨਹੀਂ ਹੈਗੀ ਇੱਥੇ। ਮਿਹਨਤ ਦਾ ਇੱਥੇ ਫਲ ਮਿਲਦਾ ਆ, ਔਰ ਇਮਾਨਦਾਰੀ ਇੱਥੇ ਲੌਂਗ ਟਰਮ ਚੱਲਦੀ ਆ। ਜੇ ਤੁਸੀਂ ਮਿਹਨਤ ਨਹੀਂ ਕਰਦੇ ਤੇ ਜ਼ਿਆਦਾ ਚਿਰ ਨਹੀਂ ਗੇ, ਤੇ ਜੇ ਤੁਸੀਂ ਇਮਾਨਦਾਰ ਨਹੀਂ ਗੇ ਹੈਗੇ ਤੇ ਜ਼ਿਆਦਾ ਚਿਰ ਨਹੀਂ ਰਹਿਣਾ। ਸੋ ਆਈ ਡੋਂਟ ਥਿੰਕ ਸੋ। ਜੀ ਬਿਲਕੁਲ। ਸੋ ਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੁਸੀਂ ਵੀ ਕੋਈ ਟਰੱਕਿੰਗ ਬਾਰੇ ਸਵਾਲ ਆ ਉਹ ਤੁਸੀਂ ਕਾਲ ਕਰ ਸਕਦੇ ਹੋ 408 272
5200 408272520 ਦੇ ਉੱਤੇ। ਸੋ ਦੇਖੋ ਹੁਣ ਪਹਿਲਾਂ ਤਾਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਜੀ ਵੀ ਡਰੱਗ ਦੇ ਵਿੱਚ ਇਨਵੋਲਵ ਆ, ਟਰੱਕ ਇੱਥੇ ਫੜਿਆ ਗਿਆ ਵੈਨਕੂਵਰ ਵਾਲੇ ਬਾਰਡਰ ਤੇ, ਸਰੀ ਵਾਲੇ ਤੇ, ਫਿਰ ਨਿਆਗਰਾ ਫਾਲ ਵਾਲੇ ਤੇ, ਤੇ ਹੁਣ $150 ਮਿਲੀਅਨ ਦਾ ਐਮਾਜ਼ੋਨ ਜਿਹੜੀਆਂ ਹੋਰ ਇਹ ਕਾਰਗੋ ਵੱਖ-ਵੱਖ ਵੇਅਰ ਹਾਊਸਾਂ ਦਾ ਸਮਾਨ। ਸੋ ਕਿੱਡੀ ਜਿਹੜੀ ਆ ਇਹ ਮਾੜੀ ਗੱਲ ਹੈ। ਇਹ ਵੇਅਰ ਹਾਊਸ ਪ੍ਰਾਈਸ ਆ, ਇਹ ਰੀਟੇਲ ਪ੍ਰਾਈਸ ਤਾਂ ਮੈਨੂੰ ਲੱਗਦਾ ਇਹ ਤੋਂ ਵੀ ਵੱਧ ਹੋਣਾ ਹੈ। ਹਾਂ ਬਿਲਕੁਲ, ਇੱਕ ਜਿਹੜੀ ਤੁਸੀਂ ਡਰੱਗ ਦੀ ਗੱਲ ਕੀਤੀ ਆਪਾਂ ਗੱਲ ਕਰਦੇ ਜੀ, ਇਹ ਵੀ ਇੱਕ ਇੰਪੋਰਟੈਂਟ ਚੀਜ਼ਾਂ ਹੈਗੀਆਂ। ਜਿਹੜਾ ਜੂਨ 1 ਤੋਂ ਓਰਲ ਫਲੂਇਡ ਟੈਸਟਿੰਗ ਰੋਲ ਆਊਟ ਹੋਣਾ ਸੀਗਾ ਅੱਜ, ਉਹ ਪ੍ਰੋਗਰਾਮ ਸਟਿਲ ਪੌਜ਼ ਤੇ ਹੈਗਾ ਆ, ਉਹ ਪ੍ਰੋਗਰਾਮ ਅਜੇ ਰੋਲ ਆਊਟ ਨਹੀਂ ਹੋਇਆ। ਸੋ ਉਹਦੀ ਰੀਜ਼ਨ ਹੈਗਾ ਕਿ ਜਿਹੜੀ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਆ, ਉਹਨਾਂ ਵੱਲੋਂ ਐਟਲੀਸਟ 2 ਲੈਬਸ ਨੂੰ ਸਰਟੀਫਾਈ ਕਰਨਾ ਸੀਗਾ ਓਰਲ ਫਲੂਇਡ ਟੈਸਟਿੰਗ ਦੇ ਲਈ, ਉਹ ਜਿਹੜਾ ਨਹੀਂ ਕੀਤਾ ਜਾ ਸਕਿਆ ਅਜੇ ਤੱਕ। ਇਸ ਕਰਕੇ ਜਿਹੜਾ ਓਰਲ ਫਲੂਇਡ ਟੈਸਟਿੰਗ ਹੈਗਾ, ਜਿਹੜਾ ਅੱਜ ਰੋਲ ਆਊਟ ਹੋਣਾ ਸੀਗਾ, ਉਹ ਰੋਲ ਆਊਟ ਨਹੀਂ ਹੋ ਸਕਿਆ ਕਿਉਂਕਿ ਜਿਹੜੀਆਂ ਲੈਬਸ ਨੂੰ ਸਰਟੀਫਾਈ ਕਰਨਾ ਸੀਗਾ ਉਹ ਅਜੇ ਸਰਟੀਫਾਈਡ ਨਹੀਂ ਹੋ ਸਕੀਆਂ। ਸੋ ਓਰਲ ਫਲੂਇਡ ਤੇ ਜਿਹੜਾ ਆਪਾਂ ਦੇਖਿਆ ਸੀ ਵਾਲਾਂ ਵਾਲਾ, ਇਹ ਕਲੀਅਰਿੰਗ ਹਾਊਸ ਦੇ ਵਿੱਚ ਹੀ ਇਹਦੇ ਨਾਲ ਹੀ ਕਨੈਕਟਡ ਹੈ ਜਾਂ ਡਿਫਰੈਂਟ ਥਿੰਗ ਹੈ ਜਿਹੜੀ? ਦੇਖੋ ਹਾਂਜੀ, ਜਿਹੜਾ ਕਲੀਅਰਿੰਗ ਹਾਊਸ ਹੈ ਨਾ, ਕਲੀਅਰਿੰਗ ਹਾਊਸ ਦੇ ਵਿੱਚ ਇਸ ਵੇਲੇ ਜਿਹੜਾ DOT ਦੇ ਮੁਤਾਬਿਕ ਸਿਰਫ ਤੇ ਸਿਰਫ ਯੂਰਿਨ ਟੈਸਟ ਜਿਹੜਾ ਹੈਗਾ ਉਹ ਕੁਆਲੀਫਾਈਡ ਹੈਗਾ ਟੂ ਗੋ ਔਨ ਅ ਕਲੀਅਰਿੰਗ ਹਾਊਸ। ਜਿਹੜਾ ਆਪਣਾ ਓਰਲ ਫਲੂਇਡ ਹੈਗਾ ਉਹਨੂੰ ਕੀਤਾ ਗਿਆ ਆ ਕਿ ਉਹ ਕਰ ਸਕਦੇ ਆ ਹੁਣ, ਪਰ ਅੱਜ ਜੋ ਉਹਨੇ ਰੋਲ ਆਊਟ ਹੋਣਾ ਸੀ, ਅੱਜ ਤੋਂ ਬਾਅਦ ਤੁਸੀਂ ਕਰ ਸਕਦੇ ਸੀ, ਪਰ ਅਜੇ ਸਟਿਲ ਜਿਹੜੀਆਂ ਲੋਕੇਸ਼ਨਸ ਹੈਗੀਆਂ ਉਹਨਾਂ ਕੋਲ ਅਜੇ ਸਪਲਾਈਜ਼ ਨਹੀਂ ਆਈਆਂ ਹੈਗੀਆਂ, ਤੇ ਜਿਹੜੀਆਂ ਲੈਬਸ ਹੈਗੀਆਂ ਉਹ ਅਜੇ ਫੁੱਲੀ ਸਰਟੀਫਾਈਡ ਜੋ ਕਰਨੀਆਂ ਸੀ ਉਹ ਨਹੀਂ ਹੋਈਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਓਰਲ ਫਲੂਇਡ ਵਾਲਾ ਜਿਹੜਾ ਕੰਮ ਹੈਗਾ ਉਹ ਇਸ ਵੇਲੇ ਪੌਜ਼ ਤੇ ਹੈਗਾ। ਕਿੰਨਾ ਚਿਰ ਪੌਜ਼ ਤੇ ਰਹੂਗਾ ਇਹ ਆਉਣ ਵਾਲਾ ਸਮਾਂ ਦੱਸੂਗਾ। ਦੂਸਰੀ ਚੀਜ਼ ਜਿਹੜੀ ਆ ਇੱਕ ਹੋਰ ਆਈ ਹੈ ਸ਼ੌਕਿੰਗ, ਜਿਹੜੀ ਮੇਰੇ ਖਿਆਲ ਸ਼ੌਕਿੰਗ ਤਾਂ ਨਹੀਂ ਹੈਗੀ ਪਰ ਡੈਫੀਨੇਟਲੀ ਸ਼ੌਕਿੰਗ ਆ, ਕਿ ਟਰੱਕ ਡਰਾਈਵਰਸ ਦੇ ਜਿਹੜੇ ਮੈਰੀਜੁਆਨਾ ਟੈਸਟ ਹੈਗੇ ਆ ਉਹ ਪਹਿਲੇ ਕੁਆਟਰ 'ਚ, ਇਸ ਸਾਲ ਦੇ ਪਹਿਲੇ ਕੁਆਟਰ 'ਚ 9.2% ਅਪ ਗਏ ਆ, ਜਿਹੜਾ ਕਿ ਕਾਫੀ ਮਤਲਬ ਕਿ ਇੱਕ ਹੁਣ ਰਮਨ ਜੀ ਸਾਰੇ ਪਾਸੇ ਤਾਂ ਲੀਗਲ ਕਰੀ ਜਾਂਦੇ ਆ ਤੇ ਇਹ ਤਾਂ ਹੁਣ ਤੁਹਾਨੂੰ ਜਾਊਗੀ ਹੈ ਨਾ। ਹਾਂਜੀ, ਲੀਗਲ ਤਾਂ ਦੇਖੋ, ਲੀਗਲ ਤਾਂ ਕਰੀ ਜਾਂਦੇ ਆ, ਸਾਰਾ ਕੁਝ ਹੋ ਜਾਂਦਾ ਆ। ਜਿਹੜੇ ਇਸ ਸਾਲ ਦੇ ਫਸਟ ਕੁਆਟਰ ਦੇ ਵਿੱਚ ਆ ਉਹ 9344 ਜਿਹੜੇ ਆ ਉਹ ਪੋਜ਼ਿਟਿਵ ਆਏ ਹੈਗੇ ਆ ਮੈਰੀਜੁਆਨਾ ਦੇ, ਤੇ ਜਿਹੜੇ ਕਲੀਅਰਿੰਗ ਹਾਊਸ ਦੇ ਵਿੱਚ 2021 ਦੇ ਵਿੱਚ 1,10,856 ਜਾਣੇ ਜਿਹੜੇ ਸੀਗੇ ਪੋਜ਼ਿਟਿਵ ਆਏ ਸੀਗੇ। ਸੋ ਐਂਡ ਆਫ ਮਾਰਚ ਜਿਹੜਾ ਆ ਉਹ ਇਹ ਡਾਟਾ ਹੈਗਾ ਆ। ਸੋ ਕਾਫੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਦੇਖੋ ਠੀਕ ਆ ਮੈਰੀਜੁਆਨਾ ਲੀਗਲ ਕੀਤਾ ਹੈਗਾ ਕਈ ਥਾਵਾਂ ਦੇ, ਪਰ ਜਦੋਂ ਤੁਸੀਂ ਆਪਰੇਟ ਕਰਦੇ ਆ ਕੋਈ ਕਮਰਸ਼ੀਅਲ ਵਿੱਚ ਆਪਰੇਟ ਕਰਦੇ ਆ, ਜਦੋਂ ਸ਼ਰਾਬ ਨਹੀਂ ਅਲਾਉਡ ਤਾਂ ਫਿਰ ਇਹ ਵੀ ਨਹੀਂ ਹੈ ਨਾ, ਫਿਰ ਉਹ ਵੀ ਚੀਜ਼ ਤੁਸੀਂ ਸੇਫਟੀ ਸੈਂਸਿਟਿਵ ਕੰਮ ਕਰਦੇ ਆ ਤਾਂ ਤੁਹਾਨੂੰ ਖੁਦ ਨੂੰ ਹੋਣਾ ਚਾਹੀਦਾ ਕਿ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਹੈਗੇ, ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ। ਸੋ ਇਹ ਤਾਂ ਜਿਹੜੀ ਜੌਬ ਦੀ ਰਿਕੁਆਇਰਮੈਂਟ ਹੈਗੀ ਆ, ਲੀਗਲ ਕਰਨਾ ਜਾਂ ਉਹ ਨਾ ਕਰਨਾ ਉਹ ਡਿਫਰੈਂਟ ਸਟੋਰੀ ਹੈ, ਪਰ ਇਹਦਾ ਲੀਗਲ ਕਰਨ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਪੀ ਕੇ ਚਲਾਓ। ਹਾਂਜੀ, ਇਹ ਹੈ ਨਾ ਵੀ ਜਿੱਦਾਂ ਸ਼ਰਾਬ ਵਾਲੇ ਪੀ ਕੇ ਤੇ ਥੋੜੇ ਟੱਲੀ ਹੁੰਦੇ ਆ, ਇਹਦੇ ਵਿੱਚ ਪੀ ਕੇ ਅਗਲੇ ਨੂੰ ਸ਼ਾਇਦ ਏਦਾਂ ਲੱਗਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈਗਾ। ਤੇ ਆਪਾਂ ਦੇਖਦੇ ਆ ਵੀ ਆਪਾਂ ਨੂੰ ਯਾਦ ਆ ਕੁਝ ਸਮਾਂ ਪਹਿਲਾਂ ਆਪਾਂ ਨੂੰ ਕਿਸੇ ਨੇ ਪੁੱਛਿਆ ਵੀ ਸੀਗਾ, ਉਹ ਵੀ ਉਹ ਮਿਲਦੀ ਆ ਟਰੱਕ ਸਟਾਪਾਂ ਦੇ, CBD ਗੋਲੀ ਖਾ ਸਕਦੇ ਆ ਕਿ ਨਹੀਂ ਖਾ ਸਕਦੇ, ਹੈ ਨਾ। ਸੋ ਇਹਦੇ ਤੇ ਆਈ ਥਿੰਕ ਥੋੜਾ ਹੋਰ ਕਲੈਰਿਟੀ ਕੀ ਆ ਉਹ ਪਤਾ ਹੀ ਆ ਵੀ ਇਹ ਅਲਾਉਡ ਨਹੀਂ ਆ, ਇਹ ਮੈਜਰ ਕਿੱਦਾਂ ਹੁੰਦੀ ਆ, ਕਿਵੇਂ ਆ। ਸੋ ਆਈ ਥਿੰਕ ਉਹਨੂੰ ਲੈ ਕੇ ਵੀ ਕਈ ਕੁਛ ਆ, ਇਹ ਜ਼ਿਆਦਾ ਚਿਰ ਰਹਿੰਦੀ ਆ ਸਿਸਟਮ ਦੇ ਵਿੱਚ, ਫਿਰ ਕਈ ਜਾਣੇ ਇਹ ਬਹਾਨਾ ਮਾਰਦੇ ਆ। ਸੋ ਬੈਟਰ ਆ ਵੀ ਭਾਈ ਨਾ ਹੀ ਕਰਿਆ ਕਰੋ, ਸ਼ਰਾਬ ਪੀ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਕੇ ਗੱਡੀ ਨਾ ਚਲਾਓ। ਤੇ ਜੇ ਕਲੀਅਰਿੰਗ ਹਾਊਸ ਦੇ ਵਿੱਚ ਫਿਰ ਰੋਕਦੇ ਆ ਤਾਂ ਫਿਰ ਆਟੋਮੈਟਿਕਲੀ ਤੁਹਾਡੇ ਜੌਬ ਕਰਨ ਦੇ ਉੱਤੇ ਵੀ ਅਸਰ ਉਸ ਦੇ ਉੱਤੇ ਪਵੇਗਾ। ਆਪਣੇ ਨਾਲ ਕੁਝ ਜੀ? ਹਾਂਜੀ, ਇਸ ਵੇਲੇ ਮੈਂ ਇਸ ਚੀਜ਼ ਦੇ ਉੱਤੇ ਹੋਰ ਵੀ ਕਰ ਰਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਇੱਕ ਤਾਂ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਇਸ ਵੇਲੇ ਉਹ ਕਲੀਅਰਿੰਗ ਹਾਊਸ ਨੂੰ ਕੁਝ ਸਮਝਦੀ ਨਹੀਂ ਸੀ। ਜੇ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਗਿਆ, ਉਹਨੂੰ ਉਹ ਇੰਨਾ ਹੈਵੀ ਨਹੀਂ ਮੰਨਦੇ ਹੈਗੇ। ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਬਾਹਰ ਬਹੁਤ ਜ਼ਿਆਦਾ ਹੈਗੀ ਆ। ਜਿਹੜਾ ਕਲੀਅਰਿੰਗ ਹਾਊਸ ਦਾ ਇਸ਼ੂ ਹੈਗਾ ਆ, ਕਲੀਅਰਿੰਗ ਹਾਊਸ ਜਿਵੇਂ ਮੈਂ ਸਿੰਪਲ ਲਫ਼ਜ਼ਾਂ ਦੇ ਵਿੱਚ ਸਮਝਾਵਾਂ, ਅੱਜ ਜੇ ਤੁਸੀਂ ਜਦੋਂ ਤੁਹਾਡੇ ਕ੍ਰੈਡਿਟ ਰਿਪੋਰਟ ਜਿਹੜੀ ਨਾਰਮਲ ਸਾਰਿਆਂ ਨੂੰ ਪਤਾ ਹੋਣਾ ਕ੍ਰੈਡਿਟ ਰਿਪੋਰਟ ਕੀ ਹੈ। ਕ੍ਰੈਡਿਟ ਰਿਪੋਰਟ ਦੇ ਉੱਤੇ ਮੰਨ ਲਓ ਤੁਸੀਂ ਕੋਈ ਪੇਮੈਂਟ ਲੇਟ ਕੀਤੀ ਆ, ਤੇ ਉਹ ਤੁਹਾਡੇ ਕ੍ਰੈਡਿਟ ਰਿਪੋਰਟ ਤੇ ਚਲੀ ਜਾਂਦੀ ਆ, ਠੀਕ ਹੈ। ਉੱਤੇ ਤੁਹਾਡਾ ਕ੍ਰੈਡਿਟ ਰਿਪੋਰਟ ਦੇ ਉੱਤੇ ਨੈਗੇਟਿਵ ਅਸਰ ਪੈਂਦਾ,
ਠੀਕ। ਜੇ ਤੁਸੀਂ ਇਹ ਕਹੋ ਵੀ ਮੈਂ ਹਫ਼ਤੇ ਦੇ ਵਿੱਚ ਮੈਂ ਜਾਂ ਅਗਲੇ 10 ਮਹੀਨਿਆਂ ਦੇ ਵਿੱਚ ਮੈਂ ਜਿਹੜੀਆਂ ਉਹ ਆਪਣੀਆਂ ਪੇਮੈਂਟ ਸਹੀ ਟਾਈਮ ਤੇ ਕੀਤੀਆਂ ਤੇ ਮੇਰੀ ਉਹ ਰਿਪੋਰਟ ਜਿਹੜੀ ਉਹ ਹੈਗਾ ਉਹ ਖਤਮ ਹੋ ਜਾਊਗਾ, ਨਹੀਂ, ਉਹ ਉੱਥੇ ਹੀ ਰਹਿਣੀਆਂ ਅਨਲੈਸ ਅੰਟਿਲ ਤੁਸੀਂ ਉਹਦਾ ਪੂਰਾ ਥੋਰੋ ਪੇਪਰ ਕਰਕੇ ਫੋਲੋ ਅਪ ਕਰਕੇ ਏਜੰਸੀਆਂ ਨਾਲ ਜਾ ਕੇ ਉਹਨਾਂ ਨਾਲ ਗੱਲ ਕਰਕੇ ਪੇਪਰ ਦੇ ਕੇ ਉਹਨੂੰ ਕਲੀਅਰ ਨਹੀਂ ਕਰਾਉਂਦੇ। ਜਿੰਨੀ ਚਿਰ ਤੱਕ ਉਹਨੂੰ ਕਲੀਅਰ ਨਹੀਂ ਕਰਾਉਂਦੇ ਉਹ ਉੱਥੇ ਰਹਿੰਦੀ ਹੈ, ਤੁਹਾਡੀ ਇੱਕ ਲੇਟ ਪੇਮੈਂਟ ਵੀ ਉੱਥੇ ਰਹਿੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ ਉਹ ਕ੍ਰੈਡਿਟ ਇੱਕ ਹਿਸਾਬ ਦਾ ਰਿਪੋਰਟ ਹੈਗੀ ਹੈ ਡਰਾਈਵਰ ਦੀ ਡਰੱਗ ਟੈਸਟ ਦੇ ਉੱਤੇ। ਜੇ ਤੁਹਾਡਾ ਪੋਜ਼ਿਟਿਵ ਆ ਗਿਆ ਡਰੱਗ ਟੈਸਟ, ਉਹਦਾ ਇੱਕ ਪ੍ਰੋਸੈਸ ਆ, ਹੁਣ ਉਹਦੇ ਪ੍ਰੋਸੈਸ ਦੇ ਥਰੂ ਜਾ ਕੇ ਤੁਹਾਨੂੰ ਉਹ ਕਰਨਾ ਪੈਣਾ। ਜੇ ਟਰੱਕਿੰਗ ਕੰਪਨੀਆਂ ਵਾਲੇ ਸੁਣਦੇ ਆ ਕਿਸੇ ਦਾ ਵੀ ਪੋਜ਼ਿਟਿਵ ਡਰੱਗ ਟੈਸਟ ਆਇਆ ਹੈਗਾ, ਤੁਸੀਂ ਉਹਨੂੰ ਰਾਈਟ ਵੇ ਜੌਬ ਤੋਂ ਹਟਾਉਣਾ ਹੈਗਾ, ਉਹਨੂੰ ਡਰਾਈਵਿੰਗ ਨਹੀਂ ਕਰਨ ਦੇ ਸਕਦੇ ਤੁਸੀਂ। ਜੇ ਤੁਸੀਂ ਕਰਨ ਦਿੰਦੇ ਆ ਸਮਥਿੰਗ ਹੈਪਨ, ਤੁਸੀਂ ਕੱਲ ਹੈਲਡ ਅਕਾਊਂਟੇਬਲ ਹੋ ਜਾਂਦੇ ਆ ਨੈਗਲੀਜੈਂਸ ਦੇ ਵਿੱਚ, ਤੇ ਬਹੁਤ ਵੱਡੇ ਲਾਸੂਟ ਹੁੰਦੇ ਆ ਨੈਗਲੀਜੈਂਸ ਦੇ। ਇਸ ਦੇ ਨਾਲ ਨਾਲ ਜਿਹੜਾ ਡਰਾਈਵਰ ਆ ਉਹਨਾਂ ਨੂੰ ਵੀ ਇਹ ਚੀਜ਼ ਧਿਆਨ ਰੱਖਣੀ ਚਾਹੀਦੀ ਆ ਕਿ ਜੇ ਤੁਸੀਂ ਪੋਜ਼ਿਟਿਵ ਆ ਗਏ ਆ, ਠੀਕ ਆ, ਕੋਈ ਗੱਲ ਨਹੀਂ, ਪੋਜ਼ਿਟਿਵ ਆ ਗਈਆਂ, ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਹਾਨੂੰ ਹੁੱਕ ਐਂਡ ਕਰੁੱਕ ਦੇ ਨਾਲ ਉਹਨੂੰ ਕਲੀਨ ਕਰਨਾ ਪੈਣਾ। ਤੁਹਾਨੂੰ ਇੱਕ ਪ੍ਰੋਪਰ ਢੰਗ ਨਾਲ ਪੂਰੀਆਂ ਕਲਾਸਿਸ ਲੈ ਕੇ ਆਪਣੇ ਡਰੱਗ ਟੈਸਟ ਕਰਵਾ ਕੇ ਸਾਰਾ ਜਿਹੜਾ ਸੈਪ ਤੁਹਾਨੂੰ ਜੋ ਪ੍ਰੋਗਰਾਮ ਦਿੰਦਾ ਹੈ, ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਜੋ ਪ੍ਰੋਗਰਾਮ ਦਿੰਦਾ ਹੈ, ਉਹਦੇ ਥਰੂ ਜਾ ਕੇ ਤੁਸੀਂ ਉਹਨੂੰ ਕਲੀਨ ਕਰ ਸਕਦੇ, ਉਹਨੂੰ ਆਪਣੇ ਨਾਂ ਤੋਂ ਲਾ ਸਕਦੇ ਆ। ਸੋ ਇਹ ਚੀਜ਼ ਜਿਹੜੀ ਮੈਂ ਕਲੀਅਰ ਕਰਨੀ ਚਾਹੁੰਦਾ ਸੀਗਾ, ਕਿਸੇ ਦਿਨ ਆਪਾਂ ਪੂਰਾ ਇੱਥੇ ਪ੍ਰੋਗਰਾਮ ਕਰਾਂਗੇ। ਬਹੁਤ ਜ਼ਿਆਦਾ ਇਸ ਵੇਲੇ ਮਿਸ ਅੰਡਰਸਟੈਂਡਿੰਗ ਆਪਣੀ ਕਮਿਊਨਿਟੀ 'ਚ ਹੈਗੀ ਇਸ ਚੀਜ਼ ਦੇ ਬਾਰੇ 'ਚ। ਇੱਕ ਐਗਜ਼ਾਮਪਲ ਥੋੜੀ ਜਿਹੀ ਉਦਾਂ ਨਾਲ ਦੇ ਦਈਏ ਵੀ ਭਾਈ, ਜੇ ਤੁਸੀਂ ਬਾਈ ਹੁੱਕ ਔਰ ਕਰੁੱਕ ਕਿਸੇ ਨੂੰ ਕਲੀਅਰ ਕਰਕੇ ਚਲਾਉਣ ਦੇ ਤਾਂ ਰੱਬ ਨਾ ਕਰੇ ਉਹਨੇ ਐਕਸੀਡੈਂਟ ਕਰਤਾ ਵੱਡਾ, ਕੋਈ ਹਾਦਸਾ ਹੋ ਗਿਆ, ਕਿਸੇ ਦੀ ਮੌਤ ਹੋ ਗਈ, ਸੱਟ ਚੋਟ ਲੱਗ ਗਈ, ਉਹਦੇ ਤੇ ਤਾਂ ਹੋਣਾ ਹੀ ਹੋਣਾ। ਜਿਹਨੇ ਉਹਨੂੰ ਕਲੀਅਰ ਕਰਵਾਇਆ ਉਹਦੇ ਤੇ ਵੀ ਨਾਲ ਜਾਣੀ ਹੈ ਗੱਲ ਵੀ ਇਹ ਭਾਈ ਉਹਦੇ ਤੇ ਜ਼ਿਆਦਾ ਜਾਣੀ ਵੀ ਇਹਨੇ ਚਲਾਉਣ ਕਿਉਂ ਦਿੱਤਾ ਗਿਆ। ਸੋ ਭਾਈ ਦੇਖੋ, ਜਿਹੜੇ ਚਲਾ ਰਹੇ ਉਹ ਵੀ ਤਾਂ ਜਿਹੜੇ ਚਲਾਉਣ ਦੇ ਰਹੇ ਆ ਉਹ ਵੀ ਚਲਾਉਣ ਦੇਣ ਵਾਲੇ ਦੇ ਉੱਤੇ ਆਈ ਥਿੰਕ ਇਹ ਜ਼ਿਆਦਾ ਭਾਰ ਹੈ ਇਸ ਟਾਈਮ ਪੈ ਰਿਹਾ ਆ। ਵਰਨਰ ਦਾ ਜਿਹੜਾ ਲਾਸੂਟ ਹੈ ਇਸ ਵੇਲੇ ਸਿਰਫ ਨੈਗਲੀਜੈਂਸ ਦਾ ਲਾਸੂਟ ਆ, ਜਦ ਕਿ ਟਰੱਕ ਆਪਣੀ ਸਾਈਡ ਤੇ ਜਾ ਰਿਹਾ ਸੀ, ਕਾਰ ਦੂਜੇ ਪਾਸੇ ਆਣ ਕੇ ਉਹਦੇ ਵੱਜੀ ਟੈਕਸਸ ਦੇ ਵਿੱਚ। ਸਿਰਫ ਤੇ ਸਿਰਫ ਨੈਗਲੀਜੈਂਸ ਦਾ ਲਾਸੂਟ ਹੈ 100 ਮਿਲੀਅਨ ਦਾ ਜੀ, ਜਿੱਥੇ ਦਿੱਤਾ 100 ਮਿਲੀਅਨ ਨੈਗਲੀਜੈਂਸ। ਅਮਰੀਕ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਅਮਰੀਕ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਬੜਾ ਵਧੀਆ ਪ੍ਰੋਗਰਾਮ ਦੇ ਰਹੇ ਹੋ। ਤੇ ਮੈਂ ਤਾਂ ਵੈਸੇ ਲਾਈਨ 'ਚ ਨਹੀਂ ਗਾ, ਪਰ ਸਾਡੇ ਕਾਫੀ ਮਿੱਤਰ ਇਸ ਕੰਮ ਕਰਦੇ ਨੇ ਟਰੱਕਿੰਗ ਲਾਈਨ 'ਚ, ਤੇ ਉਹਨਾਂ ਨੂੰ ਇਹੋ ਹੀ ਹੁੰਦਾ ਸਾਡਾ। ਮੈਂ ਕਹਿੰਦਾ ਹੁੰਦਾ ਵੀ ਕੰਮ ਕਰੋ, ਕਿਉਂਕਿ ਜਦੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਭਾਜੀ ਫੋਨ ਦੇ ਉੱਤੇ, ਰੇਡੀਓ ਦੇ ਉੱਤੇ, ਤੇ ਦੁੱਖ ਲੱਗਦਾ, ਕਿਉਂਕਿ ਸਾਨੂੰ ਆਮ ਕੰਮ ਤੇ ਜਦੋਂ ਉੱਦਾਂ ਵੀ ਬੰਦੇ ਮਿਲਦੇ, ਕੀ ਕੰਮ ਕਰਦੇ, ਤੁਹਾਡਾ ਸਟੋਰ ਆ, ਤੁਸੀਂ ਤੁਹਾਡਾ 7-Eleven ਆ, ਕੀ ਟਰੱਕਿੰਗ ਕਰਦੇ ਹੋ, ਤੁਹਾਡੇ ਕੀ ਕੰਮ ਕਰਦੇ ਆ, ਤੇ ਉਹਨਾਂ ਨੂੰ ਬੜੇ ਮਾਣ ਨਾਲ ਦੱਸਿਆ ਵੀ ਸਾਡਾ ਹਾਂ ਕੰਮ ਕਰਦੇ ਆ, ਪਰ ਅਸੀਂ ਤਾਂ ਜੋਬ ਕਰਦੇ ਆ। ਪਰ ਜੋਬਾਂ ਦੇ ਉੱਤੇ ਵੀ ਇਸ ਗੱਲ ਦਾ ਅਸਰ ਪੈਂਦਾ ਵੀ ਤੁਹਾਡੀ ਕਮਿਊਨਿਟੀ ਕਈ ਵਾਰ ਗੱਲ ਕਰਦੇ ਹੋ ਫਲਾਣੇ ਤਾਂ ਇੰਨੇ ਬੰਦੇ ਫੜ ਹੋ ਗਏ ਤੁਹਾਡੇ, ਆਪਾਂ ਸਿੱਖ ਹੈਗੇ ਆ, ਪੱਗਾਂ ਬੰਨ੍ਹਦੇ ਆ, ਝੱਟ ਪਛਾਣ ਹੋ ਜਾਂਦੇ, ਜਿੱਦਾਂ ਭਾਜੀ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਸਾਡੀ ਪਹਿਚਾਣ ਬੜੀ ਛੇਤੀ ਹੋ ਜਾਂਦੀ ਆ। ਤੁਸੀਂ ਮੇਰੀ ਆਵਾਜ਼ ਸੁਣਦੇ ਭਾਜੀ? ਜੀ ਬਿਲਕੁਲ ਸੁਣ ਰਹੇ ਜੀ, ਹਾਂਜੀ ਸੁਣ ਰਹੇ ਜੀ। ਤੇ ਇਸ ਕਰਕੇ ਮੈਂ ਹੱਥ ਜੋੜ ਕੇ ਸਾਰੀ ਕਮਿਊਨਿਟੀ ਨੂੰ, ਕਿ ਸਾਰੇ ਜਿੰਨੇ ਵੀ ਇੰਡੀਅਨ ਪੰਜਾਬੀ ਆ ਖਾਸ ਕਰਕੇ ਤੇ ਟਰੱਕਿੰਗ ਲਾਈਨ ਦੇ ਵਿੱਚ ਬੇਨਤੀ ਕਰਦਾ ਵੀ ਆਪਣਾ ਕੰਮ ਕਰੋ ਮਿਹਨਤ ਨਾਲ। ਮਿਹਨਤ ਦਾ ਫਲ ਬੜਾ ਮਿੱਠਾ, ਤੇ ਲੱਗਦਾ ਹੀ ਆ ਵੀ ਉਹ ਬੜੀ ਛੇਤੀ ਬੰਦਾ ਅਮੀਰ ਹੋ ਗਿਆ, ਉਹਦੇ ਕੋਲ ਇੰਨੇ ਪੈਸੇ ਆ ਗਿਆ। ਤੁਸੀਂ 30-35 ਸਾਲ ਹੋ ਗਏ ਸਾਨੂੰ ਇੱਥੇ ਅਮਰੀਕਾ ਦੇ ਵਿੱਚ ਕੰਮ ਕਰਦੇ, ਮੈਂ ਜੋਬ ਕਰਦਾ ਆਪਣੀ, ਤੇ ਬੜਾ ਵਧੀਆ ਆ, ਤੇ ਚਲੋ ਮਹਾਰਾਜ ਬੜੀ ਕਿਰਪਾ ਆ। ਤੇ ਇਸ ਕਰਕੇ ਮੈਂ ਸਾਰੇ ਟਰੱਕਿੰਗ ਜਿੰਨੇ ਵੀ ਭਰਾ ਮੇਰੇ ਟਰੱਕ ਚਲਾਉਂਦੇ ਆ, ਵੀਰ ਆ, ਮੇਰੇ ਬੇਟੇ ਵਰਗੇ ਆ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਮਿਹਨਤ ਕਰੋ, ਥੋੜਾ ਕਮਾ ਲਓ, ਆਰਾਮ ਦਾ ਕਮਾਓਗੇ ਤਾਂ ਸੁੱਖ ਰਹੋਗੇ। ਥੈਂਕ ਯੂ ਜੀ, ਹਾਂਜੀ ਇਹੋ ਹੀ ਬੇਨਤੀ ਹੈ ਜੀ ਬਸ। ਥੈਂਕ ਯੂ ਜੀ। ਬਿਲਕੁਲ ਕਾਹਲੀ ਕਰਦੇ ਆ, ਜਦੋਂ ਲੋੜੋਂ ਵੱਧ ਵੀ ਇੱਦਾਂ ਫਿਰ ਕਰਦੇ ਆ ਤਾਂ ਫਿਰ ਆਪਾਂ ਨੂੰ ਪਤਾ ਆ ਐਕਸੀਡੈਂਟਸ ਤੇ ਹੋਰ ਕਈ ਕੁਛ। ਲਾਉਣਾ ਤਾਂ ਕਰਜ਼ਾ ਆ, ਬਾਅਦ 'ਚ ਕਮਾਈ ਕਰਨੀ ਹੈ, ਸਾਰਾ ਕੁਛ ਭਈ ਉਹ ਜੇ ਜਾਨ ਰਹੂਗੀ ਤਾਂ ਫਿਰ ਹੀ ਆ ਨਾ ਉਹ ਸਾਰਾ ਕੁਛ ਚੱਲੂਗਾ। ਉਹ ਚੱਕਾ ਤਾਂ ਹੀ ਗਿੜਨਾ ਹੈ, ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਸੋ ਸਬਰ ਦੇ ਨਾਲ ਚੱਲਣਾ ਚਾਹੀਦਾ ਹੈ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਐਵੇਂ ਸਿਆਣੇ ਤੱਤ ਨਹੀਂ ਕੱਢ ਕੇ ਗਏ ਨੇ ਇੰਨੇ ਜਿਹੜੇ ਆ ਉਹ ਸਦੀਆਂ ਦੇ। ਜੀ ਰਮਨ ਜੀ। ਜੀ ਬਿਲਕੁਲ ਜੀ, ਆਪਾਂ ਤਾਂ ਇਹ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜਾ ਸ਼ਾਰਟਕਟ ਹੈਗਾ ਆ ਉਹ ਬਹੁਤ ਗਲਤ ਆ।
ਔਰ ਸ਼ਾਰਟਕਟ ਦੇ ਨਾਲ ਜਿਹੜਾ ਆ ਟਾਈਮ ਟਰਾਈ ਕਰਦੇ ਆ ਹਰ ਇੱਕ ਬੰਦਾ ਕਿ ਜਲਦੀ ਤੋਂ ਜਲਦੀ ਜਿਹੜਾ ਆ ਉਹ ਅਮੀਰ ਹੋ ਜਾਵੇ, ਪਰ ਉਹ ਡੈਫੀਨੇਟਲੀ ਵਰਕਆਊਟ ਨਹੀਂ ਕਰਦਾ। ਖਾਸ ਕਰਕੇ ਇਹੋ ਜਿਹੀ ਕੰਟਰੀ ਤਾਂ ਬਿਲਕੁਲ ਨਹੀਂ ਵਰਕਆਊਟ ਕਰਦਾ, ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਜਿਹੜੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਢੰਗ ਤਰੀਕੇ ਨਾਲ, ਬਹੁਤ ਸਮਝਦਾਰੀ ਨਾਲ ਦੇਖੀਆਂ ਜਾਂਦੀਆਂ। ਤੇ ਇੱਕ ਹੋਰ ਜਿਹੜੀ ਖਬਰ ਹੈਗੀ ਆ ਜੀ, ਨਾਸਾ ਵੱਲੋਂ NHTSA ਵੱਲੋਂ ਜਿਹੜੀ ਫਰੇਟ ਲਾਈਨਰ ਕੈਸਕੇਡੀਆ ਹੈਗੀ ਆ, ਜਿਹੜੀ ਉਹਦੀ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਆ, ਉਹਦੇ ਵਿੱਚ ਕਾਫੀ ਜਿਹੜੀ ਪ੍ਰੋਬਲਮਸ ਆ ਰਹੀਆਂ ਹੈਗੀਆਂ। ਸੋ ਉਹਦੀ ਵੀ ਇੱਕ ਰੀਕਾਲ ਜਿਹੜੀ ਆ ਸ਼ਾਇਦ ਜਲਦੀ ਹੀ ਦੇਖਣ ਨੂੰ ਮਿਲੂਗੀ। ਮੇਰੇ ਖਿਆਲ ਅਬਾਊਟ 18 ਕੰਪਲੇਂਟਸ ਜਿਹੜੀਆਂ ਉਹਦੇ ਵਿੱਚ ਆ ਚੁੱਕੀਆਂ ਹੈਗੀਆਂ ਕਿ ਜਿਹਦੇ ਵਿੱਚ ਆਟੋਮੈਟਿਕ ਬ੍ਰੇਕਿੰਗ ਜਿਹੜਾ ਆ ਉਹ ਮਤਲਬ ਕਿ ਉਹ ਡੀਐਕਟੀਵੇਟ ਜਾਂ ਐਕਟੀਵੇਟ ਨਹੀਂ ਹੁੰਦਾ। ਸੋ 2017 ਤੋਂ ਲੈ ਕੇ 2022 ਤੱਕ ਦੇ ਜਿਹੜੇ ਫਰੇਟ ਲਾਈਨਰ ਕੈਸਕੇਡੀਆ ਹੈਗੇ ਆ, ਅਬਾਊਟ 2.5 ਲੱਖ ਦੇ ਕਰੀਬ ਇਹ ਟਰੱਕ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਐਰਰ ਜਿਹੜੇ ਆਉਂਦੇ ਹੈਗੇ ਆ। ਸੋ ਪਲੀਜ਼ ਜੇ ਤੁਸੀਂ ਐਮਰਜੈਂਸੀ ਬ੍ਰੇਕਿੰਗ ਜਾਂ ਤੁਸੀਂ ਕੁਛ ਉੱਦਾਂ ਦਾ ਵਿੱਚ ਉਹਦੇ ਤੁਹਾਡੇ ਟਰੱਕ ਦੇ ਹੈਗਾ ਤੇ ਡੈਫੀਨੇਟਲੀ ਤੁਸੀਂ ਜਿਹੜਾ ਆਪਣੇ ਡੀਲਰ ਦੇ ਨਾਲ ਕੰਟੈਕਟ ਕਰੋ। ਜੀ ਸੋ ਬਿਲਕੁਲ, ਜਿਸ ਤਰ੍ਹਾਂ ਰਮਨ ਜੀ ਤੇ ਰਾਜ ਜੀ ਆਪਾਂ ਕਾਰਗੋ ਥੈਫਟ ਦੀ ਗੱਲ ਕਰਦੇ ਸੀ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆਨਲਾਈਨ ਤੁਸੀਂ ਰਿਪੋਰਟ ਫਾਈਲ ਕਰ ਸਕਦੇ, ਪਰ ਬਹੁਤ ਵਾਰ ਜੋ ਬਿਜ਼ਨੈਸਸ ਆ ਉਹਨਾਂ ਦਾ ਨੁਕਸਾਨ ਹੁੰਦਾ ਕਿਉਂਕਿ ਉਹ 'ਚ ਡਿਡਕਟੀਬਲ ਹੁੰਦਾ ਜੇ ਤੁਹਾਡੀ ਇੰਸ਼ੋਰੈਂਸ ਹੋਵੇ, ਜਾਂ ਕਈ ਵਾਰ ਲਿਮਿਟ ਹੁੰਦੀ ਆ ਵੀ ਇੰਨੇ ਦਾ ਉਹ ਹੈਗਾ ਕਾਰਗੋ, ਜਦ ਕਿ ਉਹਦੀ ਐਕਚੁਅਲ ਪ੍ਰਾਈਸ ਜ਼ਿਆਦਾ ਹੁੰਦੀ ਆ। 1778 ਦੇ ਕਰੀਬ ਪਿਛਲੇ ਸਾਲ ਦੇ ਵਿੱਚ ਕੇਸਿਸ ਹੋਏ ਆ ਕਾਰਗੋ ਥੈਫਟ ਦੇ, ਇਹ ਬਹੁਤ ਵੱਡਾ ਨੰਬਰ ਆ, ਜੋ ਟੋਟਲ $223 ਮਿਲੀਅਨ ਬਣਦਾ ਹੈਗਾ। ਕੈਲੀਫੋਰਨੀਆ ਅਮਰੀਕਾ ਦੇ ਵਿੱਚ ਨੰਬਰ 1 ਸਟੇਟ ਆ ਜਿੱਥੇ ਕਾਰਗੋ ਦੀ ਚੋਰੀ ਹੁੰਦੀ ਆ, ਕਾਰਗੋ ਥੈਫਟ ਹੁੰਦਾ। ਕੈਲੀਫੋਰਨੀਆ ਤੋਂ ਬਾਅਦ ਟੈਕਸਸ ਤੇ ਫੇਰ ਫਲੋਰੀਡਾ। ਇਹ ਜੇ ਦੱਸਦੇ ਜਾਈਏ, ਕਹਿੰਦੇ ਵੀ 2022 ਸੰਨ ਦੇ ਵਿੱਚ 21 ਨਾਲੋਂ 41% ਕਾਰਗੋ ਥੈਫਟ ਦੇ ਵਿੱਚ ਵਾਧਾ ਹੋਇਆ ਸੀ। ਜੀ ਬਿਲਕੁਲ, ਸਮੈਸ਼ ਐਂਡ ਗ੍ਰੈਬ ਤਾਂ ਮੋਹਰੇ ਦਿਸਦੇ ਆ ਨਾ। ਇਹ ਦੇਖੋ ਪਿੱਠ ਪਿੱਛੇ ਕਈ ਕੁਛ ਜਿਹੜਾ ਹੋ ਰਿਹਾ ਤੇ ਕਿੰਨੇ ਮਲਟੀ ਮਿਲੀਅਨ ਡਾਲਰ ਦੀ ਇਹ ਇੱਕ ਗੈਂਗ ਫੜਿਆ ਆ, ਤੇ ਇਹ ਕੈਲੀਫੋਰਨੀਆ ਵਾਲਿਆਂ ਨੇ ਫੜਿਆ, ਤੇ ਹੋਰ ਪਤਾ ਨਹੀਂ ਸੂਬਿਆਂ 'ਚ ਕੀ ਕੁਛ ਜਿਹੜਾ ਕਿਹੜੇ ਚੰਨ ਜਿਹੜੇ ਉਹ ਚੜ ਰਹੇ ਹੋਣਗੇ। ਸੋ ਭਾਈ ਧਿਆਨ ਦੇ ਨਾਲ। ਤੇ ਇੱਥੇ ਮੈਂ ਰਮਨ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਚਲੋ ਹੁਣ ਬੰਦਾ ਜਿਹੜਾ ਕੰਪਨੀ ਵਾਲੇ ਆ ਉਹ GPS ਲਾਉਂਦੇ ਆ, ਟਰੈਕਰ ਲਾਉਂਦੇ ਆ, ਕੀ ਹੁਣ ਭਾਈ ਮਲਟੀਪਲ ਲਾਉਣੇ ਪਿਆ ਕਰਨਗੇ? ਲੋਕ ਕਿੱਦਾਂ ਆਪਣੇ ਇਸ ਚੀਜ਼ ਨੂੰ ਜਿਹੜਾ ਬਚਾ ਕੇ ਰੱਖਣ ਦੀ ਕੋਸ਼ਿਸ਼, ਕਿਉਂਕਿ ਤੇਜ਼ ਹੀ ਬੜੇ ਨੇ। ਆਪਣੇ ਰੀਸੈਂਟਲੀ ਕਿਸੇ ਨੇ ਉਦੋਂ ਕਾਲ ਕਰਕੇ ਵੀ ਦੱਸਿਆ ਵੀ ਟਰੱਕ ਚੋਰੀ ਹੋਇਆ, ਉਹ ਵੇਖਦੇ ਹੀ ਵੇਖਦੇ ਸਮਾਨ ਜਿਹੜਾ ਉਹ ਕੱਢ ਕੇ ਲੈ ਗਏ, ਉਹਨੇ ਚਿਰ ਨੂੰ ਪੁਲਿਸ ਵੀ ਨਹੀਂ ਆਈ, ਤੇ ਉਹ ਬੰਦਾ ਕਰੇ ਤਾਂ ਕਰੇ ਕੀ ਫਿਰ? ਟਰੈਕਰ ਤਾਂ ਕਾਰ 'ਚ ਹੀ ਨਾਲੇ ਕਹਿੰਦੇ ਨਾਲ, ਜਿੱਦਾਂ ਰਮਨ ਜੀ ਦੱਸਦੇ ਸੀ। ਦੂਜੇ ਪਾਸੇ ਨੂੰ ਤੋਰ ਲਓ। ਹੁਣ ਦੇਖੋ ਕਾਫੀ ਜਿਹੜੇ ਤਰੀਕੇ ਹੈਗੇ ਆ ਇਹ ਆਏ ਹੈਗੇ, ਆ ਰਹੇ ਹੈਗੇ ਆ। ਜਿਹੜਾ ਟਰੱਕ ਹੈਗਾ ਆ ਉਹ ਕਿਉਂਕਿ ਮੈਨੂਫੈਕਚਰ ਦੇ ਕੋਲ ਆਪਸ਼ਨਸ ਹੈਗੀਆਂ ਇਸ ਵੇਲੇ, ਜਿੱਦਾਂ ਵਾਲਵੋ, ਫਰੇਟ ਲਾਈਨਰ ਆ, ਇਹਨਾਂ ਦੇ ਵਿੱਚ ਇਹ ਟਰੱਕ ਦੇ ਇਨਸਾਈਡ ਜਿਹੜਾ GPS ਹੈਗਾ ਆ, ਜਿਹੜਾ ਨਹੀਂ ਕੱਢ ਸਕਦੇ, ਉਹਦੇ ਨਾਲ ਜਿਹੜਾ ਮੈਨੂਫੈਕਚਰ ਹੈਗਾ ਉਹ ਟਰੱਕ ਨੂੰ ਬਹੁਤ ਜਲਦੀ ਲੋਕੇਟ ਕਰ ਸਕਦਾ। ਠੀਕ ਹੈ। ਸੋ ਜਿਹੜੇ ਖਾਸ ਕਰਕੇ ਮੈਂ ਵਾਲਵੋ ਦੇ ਬਾਰੇ ਦੇ ਵਿੱਚ ਜ਼ਿਆਦਾ ਮੈਨੂੰ ਜਾਣਕਾਰੀ ਆ ਕਿ ਵਾਲਵੋ ਜਿਹੜਾ ਆ ਉਹਨਾਂ ਦਾ ਜਿਹੜਾ ਅਪਲਾਈਨ ਹੈਗਾ ਸਿਸਟਮ ਹੈਗਾ ਉਹ ਵਿਦਿਨ ਟਰੱਕ ਹੈਗਾ। ਸੋ ਟਰੱਕ ਬਹੁਤ ਜਲਦੀ ਲੋਕੇਟ ਹੋ ਜਾਂਦਾ, ਪਰ ਟ੍ਰੇਲਰ ਜਿਹੜਾ ਆ ਨਾ, ਟ੍ਰੇਲਰ ਦੀ ਛੇਤੀ ਟਰੈਕ ਨਹੀਂ ਹੁੰਦਾ ਹੈਗਾ। ਜੇ ਤੁਸੀਂ ਟ੍ਰੇਲਰ ਨੂੰ ਪੂਰਾ ਇੰਸਪੈਕਟ ਕਰਕੇ ਉਹਦਾ GPS ਸਿਸਟਮ ਲਾ ਦਿਓ ਤੇ ਉਹਨੂੰ ਕਿਸੇ ਟਰੱਕ ਦੇ ਪਿੱਛੇ ਪਾ ਕੇ ਤੋੜ ਦਿਓ, ਉਹਦੇ ਡੀਕੈਲਸ ਲਾ ਦਿਓ ਜਾਂ ਕੁਝ ਵੀ ਕਰ ਦਿਓ ਉਹਨੂੰ, ਤੇ ਉਹ ਛੇਤੀ ਕਿਤੇ ਟਰੈਕ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਅਸੀਂ ਕਈ ਵਾਰੀ ਇਹ ਸੋਚਦੇ ਹਾਂ ਕਿ ਜੇ ਤੁਸੀਂ ਇੱਦਾਂ ਦੀ ਚੀਜ਼ ਆ ਤੇ ਇਹਦੇ 'ਚ ਆਹ ਕਰ ਲਓ, ਪਰ ਬੜੀ ਵਾਰੀ ਮੈਨੂੰ ਇਹ ਚੀਜ਼ ਸੁਣਨ 'ਚ ਆਈ ਆ ਔਰ ਇਹਦਾ ਪ੍ਰੂਫ ਵੀ ਮਿਲੇ ਹੈਗੇ ਆ। ਇੱਕ ਕੰਪਨੀ ਦੇ ਨਾਲ ਮੇਰੀ ਗੱਲ ਹੋਈ ਸੀਗੀ, ਉਹਨਾਂ ਦੇ 11 ਟ੍ਰੇਲਰ ਜਿਹੜੇ ਸੀਗੇ, 10 ਕੇ 11 ਟ੍ਰੇਲਰ ਜਿਹੜੇ ਆ ਉਹ ਐਮਾਜ਼ੋਨ 'ਚ ਗੁੰਮ ਹੋਏ ਸੀ, ਐਮਾਜ਼ੋਨ ਦੇ ਸੈਟਅਪ 'ਚ, ਤਾਂ ਕਿ ਉਹਨਾਂ ਨੇ ਉੱਥੇ ਜਿੱਦਾਂ ਆਪਣੇ ਟ੍ਰੇਲਰ ਡ੍ਰੌਪ ਕੀਤੇ, ਟਾਈਮ ਤੇ ਨਹੀਂ ਪਹੁੰਚੇ, ਉਹਨਾਂ ਟ੍ਰੇਲਰ ਹੋਰ ਕੋਈ ਚੁੱਕ ਕੇ ਲੈ ਗਿਆ। 1 ਸਾਲ ਹੋ ਗਿਆ, ਉਹ 11 ਟ੍ਰੇਲਰ ਟਰੈਕ ਨਹੀਂ ਹੋ ਰਹੇ ਕਿੱਥੇ ਆ। ਤੁਸੀਂ ਸਮਝ ਸਕਦੇ ਕਿ ਉਹ ਮਤਲਬ ਬੰਦੇ ਪੇਮੈਂਟਾਂ ਕਰ ਰਹੇ ਟ੍ਰੇਲਰ ਦੀਆਂ, ਸਾਰਾ ਕੁਛ ਕਰ ਰਹੇ ਆ, ਪਰ 11 ਟ੍ਰੇਲਰ ਜਿਹੜੇ ਆ ਉਹ ਡਿਸਅਪੀਅਰ ਹੋਏ ਆ ਐਮਾਜ਼ੋਨ ਦੇ ਥਰੂ, ਪਰ ਐਮਾਜ਼ੋਨ ਦੇ ਸਿਸਟਮ 'ਚ ਉਹਨੂੰ ਲੱਭ ਨਹੀਂ ਪਾ ਰਹੇ। ਇੱਦਾਂ ਹੀ ਜਿਹੜੀਆਂ ਵੱਡੀਆਂ ਕੰਪਨੀਆਂ, ਹੁਣ ਜੇ ਆ ਵੱਡੀਆਂ ਕੰਪਨੀਆਂ ਦੇਖੀ, ਕਿੱਡੀਆਂ ਵੱਡੀਆਂ ਉਹ ਕੰਪਨੀਆਂ ਬਣ ਗਈਆਂ, ਤੇ ਉਹਨਾਂ ਦੇ ਇੰਨੇ ਹਜ਼ਾਰਾਂ ਟ੍ਰੇਲਰ ਆ,
ਔਰ ਉਹਦੇ ਵਿੱਚ ਇਹ ਜਿਹੜੀ ਚੀਜ਼ ਆ ਨਾ, ਇਹ ਐਸੈਟ ਜਿਹੜੀ ਪ੍ਰੋਟੈਕਸ਼ਨ ਆ, ਇਹ ਬਹੁਤ ਜ਼ਰੂਰੀ ਹੈਗੀ ਆ। ਔਰ ਖਾਸ ਕਰਕੇ ਜਦੋਂ ਤੁਹਾਡੀ ਕੰਪਨੀ ਦੇ ਵਿੱਚ ਥੋੜੇ ਤੁਸੀਂ ਜ਼ਿਆਦਾ ਟ੍ਰੇਲਰ ਹੋ ਜਾਂਦੇ ਆ, ਤੇ ਐਸੈਟ ਪ੍ਰੋਟੈਕਸ਼ਨ ਜਿਹੜੀ ਆ ਨਾ, ਇਹ ਬਹੁਤ ਜ਼ਰੂਰੀ ਹੁੰਦੀ ਜਾ ਰਹੀ ਹੈ। ਔਰ ਇਹਦੇ ਲਈ ਬੜੀਆਂ ਚੀਜ਼ਾਂ ਜਿਹੜੀਆਂ ਉਹ ਬਣ ਰਹੀਆਂ ਹੈਗੀਆਂ, ਬੜੇ ਸਿੱਖੇ ਆ ਰਹੇ ਆ, ਪਰ ਸਟਿਲ ਜਿਹੜਾ ਟ੍ਰੇਲਰ ਹੈਗਾ ਉਹ ਬਹੁਤ ਔਖਾ ਹੈਗਾ ਟਰੈਕ ਕਰਨਾ। ਸੋ ਇਸ ਕਰਕੇ ਇਹਦਾ ਐਡਵਾਂਟੇਜ ਜਿਹੜਾ ਆ, ਇਹੋ ਜਿਹੇ ਜਿਹੜੇ ਲੋਕੀ ਆ ਉਹ ਇਹੋ ਜਿਹਾ ਐਡਵਾਂਟੇਜ ਲੈਂਦੇ ਆ, ਕਿਉਂਕਿ ਉਹਦੇ 'ਚ ਲੂਪ ਹੋਲਸ ਹੈਗੇ ਆ, ਉਹਦੇ 'ਚ ਇਸ਼ੂਜ਼ ਹੈਗੇ ਆ। ਰਾਜ, ਇਹ ਤਾਂ ਅੱਜ ਦੀ ਗੱਲ ਕਰਦੇ ਆ ਨਾ, ਮੈਂ ਹਾਂਜੀ ਲੇਟ 90s ਦੀ 97 98 ਦੀ ਗੱਲ ਕਰਦਾ ਆ। ਉਦੋਂ ਅਸੀਂ ਆਪਣੀ ਟਰੱਕਿੰਗ ਕੰਪਨੀ ਜਿਹੜੀ ਬੇ ਏਰੀਆ ਦੇ ਵਿੱਚ ਹੁੰਦੀ ਸੀ ਉਹਨੂੰ ਚਲਾਉਣਾ, ਤੇ ਸੈਂਟਾ ਕਰੂਜ਼ ਤੋਂ ਅਸੀਂ ਇਲੈਕਟ੍ਰੋਨਿਕਸ ਚੱਕਦੇ ਹੁੰਦੇ ਸੀਗੇ। ਤੇ ਉੱਥੋਂ ਇਹ ਸਾਨੂੰ ਹਦਾਇਤ ਹੁੰਦੀ ਸੀਗੀ ਕਿ ਵੱਡਾ ਪੈਡਲੌਕ ਜਿਹੜਾ ਆ, ਇੱਕ ਸਪੈਸੀਫਿਕ ਕਾਈਂਡ ਦਾ ਪੈਡਲੌਕ ਜਿਹੜਾ ਆ ਉਹ ਲੈ ਕੇ ਜਾਣਾ ਆ ਉੱਥੇ। ਮਤਲਬ 24 ਫੁੱਟਾ ਟਰੱਕ, ਬਾਸਕਟ ਟਰੱਕ ਹੁੰਦਾ ਸੀਗਾ। ਤੁਸੀਂ ਇਹ ਦੇਖ ਲਓ ਕਿ ਸੈਂਟਾ ਕਰੂਜ਼ ਤੋਂ ਉੱਥੋਂ ਚੱਲਣਾ, ਤੇ ਜੇ ਸੈਨੋਜ਼ੇ ਤੱਕ ਆਉਂਦਿਆਂ ਕਈ ਵਾਰੀ ਤੁਹਾਡੇ ਚੱਲਦੇ ਟਰੱਕ ਚੋਂ ਪਿੱਛੋਂ ਸਮਾਨ ਲੱਥ ਜਾਂਦਾ ਸੀਗਾ। ਚੱਲਦੇ ਜੀ ਉਸ ਟਾਈਮ ਦੇ ਉੱਤੇ ਵੀਤਨਾਮੀਜ਼ ਤੇ ਚਾਈਨੀਜ਼ ਗੈਂਗ ਜਿਹੜੇ ਕਈ ਹੁੰਦੇ ਸੀ, ਉਹ ਆਈਸੀ ਯੂਨਿਟਸ ਹੋਰ ਕੰਪਿਊਟਰ ਦੇ ਪਾਰਟਸ ਮਹਿੰਗੇ ਬੜੇ ਹੁੰਦੇ ਸੀ ਨਾ, ਉਹ ਚੋਰੀ ਕਰਦੇ ਸੀ ਜੀ। 97 98 ਦੀ ਗੱਲ ਦੱਸਦਾ, ਉਦੋਂ ਸਾਨੂੰ ਕੋਈ ਸਪੈਸੀਫਿਕ ਕਾਈਂਡ ਦਾ ਪੈਡਲੌਕ ਲਾ ਕੇ ਤੇ ਉੱਥੋਂ ਨਿਕਲਣ ਦਿੰਦੇ ਸੀਗੇ। ਜੇ ਅਸੀਂ ਉਹ ਪੈਡਲੌਕ ਨਹੀਂ ਸੀ ਲਾਇਆ ਤੇ ਜਾਂ ਪੈਡਲੌਕ ਨਹੀਂ ਸੀ ਹੁੰਦਾ, ਤੁਹਾਨੂੰ ਲੋਡ ਨਹੀਂ ਸੀ ਮਿਲਦਾ। ਔਰ ਕਈ ਵਾਰੀ ਅਸੀਂ ਉੱਥੇ ਇਹ ਵੀ ਕੀਤਾ ਕਿ ਬਿਨਾਂ ਪੈਡਲੌਕ ਤੋਂ ਟਰੱਕ ਗਿਆ, ਲੋਡ ਕਰਕੇ ਉਹਨਾਂ ਦੀ ਪਾਰਕਿੰਗ 'ਚ ਖੜਾ ਕਰਕੇ ਉੱਥੋਂ ਗੱਡੀ ਲੈ ਕੇ ਜਾ ਕੇ ਪੈਡਲੌਕ ਲਿਆਣ ਕੇ ਲਾ ਕੇ ਫਿਰ ਤੁਰਨਾ ਪਿਆ। ਸੋ ਇਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਰਨੀਆਂ ਪੈਂਦੀਆਂ, ਪਰ ਡੈਫੀਨੇਟਲੀ ਆਹ ਜਿਹੜੇ ਕੰਮ ਹੈਗੇ ਆ, ਜਿਹੜਾ ਅੱਜ ਹੁਣ ਬਹੁਤ ਐਡਵਾਂਸ ਹੋ ਗਿਆ ਕੰਮ। ਉਦੋਂ ਤਾਂ ਧੱਕਾ ਚੱਲਦਾ ਸੀ, ਪਰ ਹੁਣ ਤਾਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ। ਹੁਣ ਤਾਂ ਪਤਾ ਹੀ ਨਹੀਂ ਲੱਗਣ ਦਿੰਦੇ ਬੰਦੇ ਨੂੰ, ਖੜੇ ਬੰਦੇ ਨੂੰ ਮਤਲਬ ਕਿ ਲੈ ਜਾਂਦੇ ਆ ਅੱਗੇ। ਨਹੀਂ ਤਾਂ ਟ੍ਰੇਲਰ ਅਸੀਂ ਜਦੋਂ ਕੰਮ ਕਰਦੇ ਸੀ, ਕਈ ਵਾਰੀ ਟ੍ਰੇਲਰ ਡ੍ਰੌਪ ਕਰ ਦੇਣਾ, ਕਈ ਵਾਰੀ ਲੌਕ ਵੀ ਨਹੀਂ ਕਰਨਾ, ਖੜਾ ਰਹਿਣਾ 2-2 3-3 ਦਿਨ ਖੜਾ ਰਹਿਣਾ। ਹੁਣ ਤਾਂ ਮੇਰੇ ਖਿਆਲ ਘੰਟਾ ਨਹੀਂ ਖੜ੍ਹਨ ਦਿੰਦੇ ਟ੍ਰੇਲਰ ਦਾ। ਹੋਰ ਕੀ, ਸੁੱਤੇ ਪਏ ਨਹੀਂ ਛੱਡਦੇ, ਜਾਗਦੇ ਨਹੀਂ ਛੱਡਦੇ, ਬੰਦਾ ਕਰੇ। ਔਰ ਖਾਸ ਕਰਕੇ ਜੇ ਤੁਹਾਡੀ ਟ੍ਰੇਲਰ ਦੇ ਵਿੱਚ ਕੋਈ ਇਲੈਕਟ੍ਰੋਨਿਕ ਸਮਾਨ ਆ ਤਾਂ ਫਿਰ ਤਾਂ ਬਿਲਕੁਲ ਹੀ ਨਹੀਂ ਨਾ। ਫਿਰ ਤਾਂ ਹਥਿਆਰ ਲੈ ਕੇ ਬਾਹਰ ਨਾਲ ਖੜਨਾ ਪਿਆ ਕਰਨਾ, ਜਿੱਦਾਂ ਰਾਹੁਲ ਗਾਂਧੀ 2 ਹਥਿਆਰ ਬੰਨ ਲਈ ਫਿਰਦਾ ਸੀ, ਟ੍ਰੇਲਰਾਂ ਦੇ ਨਾਲ ਵੀ ਲਈ ਫਿਰੋ ਜੀ। ਹੁਣ ਇਹ ਗੱਲ ਕਰਨਾ ਪਊ। ਅਗਲੇ ਕਾਲਰ ਨੇ ਆਪਣੇ ਨਾਲ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰ ਵੀਰ ਜੀ ਤੇ ਰਮਨ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜੀਆਂ ਖਬਰਾਂ ਸੁਣਾਈ ਜਾਂਦੇ ਨਾ ਜੀ, ਇਹ ਤਾਂ ਸੁਣ ਕਾਂਬਾ ਚੜਦਾ, ਤੇ ਜਿਹੜੇ ਕਰਦੇ ਆ ਉਹ ਉਹਨਾਂ ਨੂੰ ਨਹੀਂ ਹੁੰਦਾ, ਮੈਨੂੰ ਲੱਗਦਾ ਨਾ ਉਹਨਾਂ ਨੂੰ ਸ਼ਰਮ ਆ, ਤੇ ਨਾ ਕੋਈ ਉਹਨਾਂ ਨੂੰ ਕਾਂਬਾ, ਤੇ ਨਾ ਕੋਈ ਯਾ। ਤੇ ਨਾਲ ਜਿਹੜੇ ਕਾਲਾਂ ਕਰ ਕਰਕੇ ਕਹਿੰਦੇ ਨਾ ਸਾਡੇ ਗੇੜੇ ਲਾ ਦਿਓ, ਆਹ ਕਰ ਦਿਓ, ਵਿੱਚ ਕਰਾਉਂਦੇ ਆ। ਇਹ ਜਿਹੜੇ ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਵੀ ਆਪਣੇ ਵਰਕ ਪਰਮਿਟ ਵਾਲੇ ਸੀਗੇ ਬੰਦੇ, ਉਹਨਾਂ ਨੂੰ ਲਾਲਚ ਦਿੰਦੇ ਆ, ਲਾਲਚ ਦੇ ਕੇ ਤੇ ਉਹ ਵੀ ਵਿਚਾਰੇ ਫਸਦੇ ਆ ਵੀ ਰਾਤੋਂ ਰਾਤ ਅਮੀਰ ਹੋ ਜਾਈਏ। ਉਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਇਹ ਇੰਡੀਆ ਨਹੀਂ, ਇਹ ਅਮਰੀਕਾ ਆ, ਇੱਥੇ ਸਾਰਾ ਕੁਝ ਨਾ ਅਗਲੇ ਵੇਖੀ ਜਾਂਦੇ ਆ, ਤੇ ਮੁੜ ਕੇ ਇਕੱਠਾ ਕਰਕੇ ਤੇ ਮਗਰ ਹੱਥ ਬੰਨ ਕੇ ਤੇ ਨਾਲ ਠੱਪਾ ਵੀ ਲਾ ਦਿੰਦੇ ਆ। ਜਿਵੇਂ ਅੱਗੇ ਉਹ ਕਹਿੰਦੇ ਨਾ ਵੀ ਅੰਗ ਵੜ ਦਿੰਦੇ ਸੀਗੇ ਆਪਣੀਆਂ ਅਰਬ ਕੰਟਰੀਆਂ 'ਚ, ਤੇ ਉਹ ਉਸ ਤਰ੍ਹਾਂ ਠੱਪਾ ਲਾਤਾ, ਤੇ ਕਿਤੇ ਮੁੜ ਕੇ ਨਾ ਕੰਮ ਮਿਲੇ, ਨਾ ਰਹਿਣ ਦਾ ਤੇ ਨਾ ਕਾਹੇ ਦਾ। ਇਹ ਭਵਿੱਖ ਸਾਰਾ ਖਰਾਬ ਹੁੰਦਾ। ਤੇ ਜਿਹੜੇ ਸੁਪਨੇ ਲੈ ਕੇ ਆਏ ਆ, ਉਹਨਾਂ ਸੁਪਨਿਆਂ ਤੇ ਚੱਲੋ ਆਪਦਾ। ਹੌਲੀ ਹੌਲੀ ਜਿਵੇਂ ਗਾਣਾ ਨਾ, ਆਏ ਆ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਨਵੇਂ ਆਏ ਆ ਪੰਜਾਬ ਤੋਂ, ਉਹ ਸਾਨੂੰ ਸਿੱਖੋ ਭਾਈ। ਕਿਸੇ ਦੀਆਂ ਵੱਡੀਆਂ ਕਾਰਾਂ, ਵੱਡੇ ਟਰੱਕ, ਵੱਡੇ ਘਰ ਵੇਖ ਕੇ ਨਾ ਇਹਨਾਂ ਕੰਮਾਂ 'ਚ ਆਓ, ਨੇਕ ਕਮਾਈ ਕਰੋ, ਨੇਕ ਨੇ ਨਾਲ ਜਾਣਾ। ਇੱਥੇ ਕੌਰੂ ਬਾਦਸ਼ਾਹ ਵਰਗੇ ਵੀ ਛੱਡ ਕੇ ਇੱਥੇ ਹੀ ਭਰ ਕੇ ਉਹਨਾਂ ਚੀਜ਼ਾਂ ਨੂੰ ਸੋਚੋ। ਤੁਹਾਡਾ ਰੋਟੀ ਪਾਣੀ, ਸਿਹਤ ਪਾਣੀ ਚੱਲੀ ਜਾਵੇ, ਤੁਹਾਡਾ ਇੱਜ਼ਤਮਾਨ ਬਣਿਆ ਰਹੇ, ਚੰਗੇ ਕੰਮ ਕਰੋਗੇ ਤੇ ਫਿਰ ਤਾਂ ਸ਼ਾਬਾਸ਼ ਆ ਤੁਹਾਡੇ ਆਉਣ ਤੇ ਵੀ। ਤੇ ਨਹੀਂ ਤਾਂ ਫਿਰ ਇੱਥੇ ਆਇਆ ਵੀ ਤੁਹਾਡਾ ਨਰਕ 'ਚ ਹੀ ਆ ਕੰਮ, ਨਾਲ ਦੂਜਿਆਂ ਨੂੰ ਵੀ ਪਾਉਣੇ ਆ। ਤੇ ਇਹਦੇ 'ਚ ਕਲਾਕਾਰ ਵੀ ਘੱਟ ਨਹੀਂ ਗੇ ਜੀ। ਜਿਹੜੇ ਕਲਾਕਾਰ ਆ ਨਾ, ਉਹ ਵੀ ਗਾਣੇ, ਕੱਲ ਮੈਂ ਸੁਣਿਆ ਅਖੇ ਤੇਰਾ ਯਾਰ ਫੜਿਆ ਗਿਆ ਚਿੱਟੇ ਵਿੱਚ, ਹੁਣ ਜ਼ਮਾਨਤ ਹੋਣੀ ਔਖੀ, ਵੇਖੋ। ਮੈਂ ਤਾਂ ਕੱਲ ਵੇਖ ਕੇ ਮੈਂ ਕਿਹਾ ਆ ਕੀ ਹੋਈ ਜਾਂਦਾ ਹੈ ਜੀ। ਸਹੀ ਗੱਲ, ਬਹੁਤ ਮਾੜੀ ਗੱਲ ਆ। ਸੋ ਥੈਂਕ ਯੂ ਬੂਟਾ ਸਿੰਘ ਜੀ।
ਹਾਂਜੀ ਧੰਨਵਾਦ ਜੀ, ਬੜੇ ਰਾਜੇ ਨਹੀਂ ਰਹੇ, ਇੰਦਰਾ ਗਾਂਧੀ ਦੇਖ ਲਓ। ਇਹਨਾਂ ਲਈ ਤਾਂ ਰਮਨ ਜੀ ਤੇ ਹਰਜੋਤ ਜੀ ਕਹਿ ਸਕਦੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ, ਇਹ ਡਾਇਲੌਗ ਇਹਨਾਂ ਦੇ ਉੱਤੇ ਟੁੱਕ ਸਕਦਾ ਹੈ। ਸੋ ਹੁਣ ਤੁਸੀਂ ਦੇਖੋ ਵੀ ਇਹ ਬਹੁਤ ਹੀ ਮਾੜੀ ਗੱਲ ਆ। ਦੇਖੋ ਜੇ ਜਿਹੜੇ ਗਾਣੇ ਵੀ ਇਦਾਂ ਦੇ ਕੱਢਦੇ ਆ। ਸੋ ਇੱਕ ਗੱਲ ਹੋਰ, ਜਿੰਨੇ ਸਾਡੇ ਬਹੁਤ ਸਾਰੇ ਟਰੱਕਿੰਗ ਦੇ ਵਿੱਚ ਵਰਕ ਪਰਮਿਟ ਵਾਲੇ ਵੀ ਕਿਤੇ ਇਦਾਂ ਨਾ ਸੋਚੇ ਵੀ ਅਸੀਂ ਵਰਕ ਪਰਮਿਟ ਵਾਲਿਆਂ ਤੇ ਲਾਉਂਦੇ ਆ, ਜਿਹੜੇ ਸਿਟੀਜ਼ਨ ਆ ਨਾ ਉਹ ਵੀ ਇਹ ਕੰਮ ਕਰਦੇ ਹੈਗੇ ਬਹੁਤ। ਵਰਕ ਪਰਮਿਟ ਵਾਲਿਆਂ ਦਾ ਤਾਂ ਦੱਸਦੇ ਵੀ ਭਰਾਵੋ ਤੁਹਾਡੇ ਤੇ ਫੈਲਨੀ ਲੱਗ ਗਈ, ਤੁਹਾਡਾ ਕੋਈ ਇਮੀਗ੍ਰੇਸ਼ਨ ਦਾ ਤੁਹਾਡਾ ਹੋਣਾ ਨਹੀਂ ਹੈ, ਮੁੜ ਕੇ ਫਿਰ ਧੱਕੇ ਨਹੀਂ ਖਾਓਗੇ। ਹੁਣ ਤਿੱਖਾ ਹੋ ਗਿਆ ਨਾ ਕੰਮ, ਹੁਣ ਪਬਲਿਕ ਚਾਰਜ ਵਾਲਾ ਉਹ ਵੀ ਮੁੜ ਦੁਬਾਰਾ ਆ ਰਿਹਾ ਆ। ਉਹ ਰੀਜ਼ਨ ਇਹ ਆ ਵੀ ਅਦਾਲਤ ਵਿੱਚ ਚਲਾ ਗਿਆ ਸੀ, ਉਹ ਟਰੰਪ ਉਹਨਾਂ ਨੇ ਲਿਆਂਦਾ, ਬਾਈਡਨ ਨੇ ਹਟਾਤਾ, ਫਿਰ ਅਦਾਲਤ 'ਚ ਗਿਆ ਤੇ ਅਦਾਲਤ ਵਾਲੇ ਕਹਿੰਦੇ ਵੀ ਨਹੀਂ ਜੀ ਇਹ ਰਹਿ ਸਕਦਾ ਆ। ਸੋ ਸੈਨੇਟ ਨੇ ਇਨਫੈਕਟ ਜਿਹੜਾ ਉਸ ਦੇ ਉੱਤੇ ਦੁਬਾਰਾ ਵੋਟ ਕਰਕੇ ਉਸ ਨੂੰ ਲਾਗੂ ਜਿਹੜਾ ਉਹ ਕਰਨ ਵੱਲ ਨੂੰ ਵਧਾ ਰਹੇ ਆ। ਸੋ ਕੰਮ ਤਿੱਖਾ ਚੱਲ ਰਿਹਾ ਆ। ਇਮੀਗ੍ਰੇਸ਼ਨ ਦਾ ਟ੍ਰਾਂਜ਼ਿਟ ਬੈਨ ਆਪਾਂ ਦੇਖ ਰਹੇ ਆ, ਇਹ ਹੁਣ ਬਾਈਡਨ ਸਰਕਾਰ ਤੇ ਹੀ ਆ, ਉਹ ਕਿਹੜਾ ਕਿਸੇ ਹੋਰ ਦਾ ਆ। ਸੋ ਇਹ ਚੀਜ਼ਾਂ ਤਿੱਖੀਆਂ ਹੋ ਰਹੀਆਂ ਆ, ਸ਼ਿਕੰਜਾ ਜਿਹੜਾ ਉਹ ਕੱਸ ਰਹੇ ਆ। ਅਗਲੇ ਵੀ ਵਹਿੰਦੇ ਆ ਵੀ ਮੁਲਕ ਦਾ ਭੱਠਾ ਨਹੀਂ ਆਪਾਂ ਬੈਠਣ ਦੇਣਾ। ਹਾਂ ਜਿੰਨਾ ਚਿਰ ਜਿਹਨੂੰ ਫ੍ਰੀ ਹੈਂਡ ਮਿਲਿਆ ਉਹਨੇ ਕਈ ਕੁਛ ਕੀਤਾ ਵੀ, ਨਹੀਂ ਫੜੇ ਗਏ ਦੈਟਸ ਓਕੇ, ਹੁਣ ਹੀ ਸੁਧਰ ਜਾਓ। ਜੇ ਪਹਿਲੇ ਕੱਤੇ ਆ ਉਹ ਹਟ ਜਾਓ ਹੁਣ, ਜੇ ਤੇ ਭਾਈ ਜਿਹੜੇ ਅੱਗੇ ਆ ਰਹੇ ਉਹਨਾਂ ਨੂੰ ਇਹ ਪੁੱਠੀ ਸਲਾਹ ਦੇਣ ਦੀ ਬਜਾਏ ਉਹਨੂੰ ਨੇਕ ਸਲਾਹ ਦਿਆ ਕਰੋ ਵੀ ਇਦਾਂ ਕਰਿਆ, ਇਦਾਂ ਸਿੱਧੇ ਕੰਮ ਕਰਨੇ ਚਾਹੀਦੇ ਆ। ਜੀ ਬਿਲਕੁਲ ਬਿਲਕੁਲ ਜੀ। ਤੇ ਰਮਨ ਜੀ ਤੇ ਹਰਜੋਤ ਜੀ, ਥੋੜੀ ਜਿਹੀ ਇੱਕ ਹੋਰ ਆਪਾਂ ਡੈਟ ਸੀਲਿੰਗ ਨੂੰ ਲੈ ਕੇ ਵੀ ਮਾੜੀ ਜੀ ਗੱਲ ਕਰ ਲਈਏ, ਸਮਾਂ ਆਪਣਾ ਭੱਜਿਆ ਜਾਂਦਾ ਆ। ਕੱਲ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਸੀਗਾ ਬਾਈ ਪਾਰਟੀਜ਼ਨ ਤੌਰ ਦੇ ਉੱਤੇ। 100 ਤੋਂ ਵੱਧ ਰਿਪਬਲਿਕਨ ਤੇ 100 ਤੋਂ ਵੱਧ ਡੈਮੋਕ੍ਰੇਟ, ਇਹਨਾਂ ਦੋਨਾਂ ਨੇ ਪਾਰਟੀਆਂ ਦੇ ਬੰਦਿਆਂ ਨੇ ਮਿਲ ਕੇ ਇਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਆ। ਤੇ ਹੁਣ ਸੈਨੇਟ ਦੇ ਵਿੱਚ ਇਹ ਬਿੱਲ ਪਹੁੰਚੇਗਾ। ਸੈਨੇਟ ਦੇ ਵਿੱਚ ਦੱਸਿਆ ਇਹ ਜਾ ਰਿਹਾ ਆ ਵੀ ਕੱਲ ਨੂੰ ਇਸ ਦੇ ਉੱਤੇ ਵੋਟ ਜਿਹੜੀ ਉਹ ਕਰਵਾਈ ਜਾ ਸਕਦੀ ਆ। ਸੈਨੇਟ ਦੇ ਜਿਹੜੇ ਮਾਈਨੋਰਟੀ ਵਿਪ ਨੇ ਜੌਨ ਥੂਨ, ਉਹਨਾਂ ਨੇ ਕਿਹਾ ਆ ਵੀ ਉਹ ਨੈਗੋਸੀਏਸ਼ਨ ਉਹਨਾਂ ਦੀਆਂ ਚੱਲ ਰਹੀਆਂ ਆ ਟਾਈਮ ਐਗਰੀਮੈਂਟ ਨੂੰ ਜਿਹੜਾ ਉਹ ਲੈ ਕੇ, ਤੇ ਫਾਈਨਲ ਵੋਟ ਡੈਟ ਸੀਲਿੰਗ ਬਿੱਲ ਦੇ ਉੱਤੇ ਫਰਾਈਡੇ ਤੱਕ ਕਰਵਾਈ ਜਾ ਸਕਦੀ ਆ। ਸੋ ਦੇ ਕਟਿੰਗ ਇਟ ਪ੍ਰੀਟੀ ਕਲੋਜ਼। ਉੱਦਾਂ 2 ਤਰੀਕ ਹੈਗੀ ਆ ਫਰਾਈਡੇ ਨੂੰ, ਤੇ 5 ਤਰੀਕ ਤੱਕ ਅਮਰੀਕਾ ਜਿਹੜਾ ਆ ਉਹ ਅਜੇ ਡਾਲਰ ਹੈਗੇ ਆ, ਕਿਸ਼ਤਾਂ ਕੁਸ਼ਤਾਂ ਤਾਰ ਸਕਦਾ ਆਪਣੀਆਂ, ਤੇ ਨਹੀਂ ਤਾਂ 5 ਤਰੀਕ ਤੋਂ ਬਾਅਦ ਅਮਰੀਕਾ ਦੇ ਘੁੱਗੂ ਬੋਲ ਜਾਣੇ ਆ। ਸੋ ਹੋਪਫੁਲੀ ਇਹ ਜਿਹੜਾ ਬਿੱਲ ਆ ਇਹਦੇ ਵਿੱਚ ਆਈ ਡੋਂਟ ਨੋ ਅਮੈਂਡਮੈਂਟ ਹੋਣੀ ਆ ਜਾਂ ਐਜ਼ ਇਟ ਪਾਸ ਜਿਹੜਾ ਉਹ ਹੋਊਗਾ, ਇਹ ਦੇਖਣਾ ਆ। ਲਿੰਡਸੀ ਗ੍ਰਾਹਮ ਜਿਹੜੇ ਸਾਊਥ ਕੈਰੋਲੀਨਾ ਦੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਅਮੈਂਡਮੈਂਟ ਵੋਟਸ ਜਿਹੜੀਆਂ ਕੁਝ ਸੈਨੇਟਰਸ ਚਾਹੁੰਦੇ ਆ, ਕਈ ਨੰਬਰ ਆਫ ਅਮੈਂਡਮੈਂਟ ਵੋਟਸ। ਸੋ ਇਹਦੇ ਮਤਲਬ ਇਹ ਆ ਜੇ ਫਰਾਈਡੇ ਨੂੰ ਇੱਥੇ ਪਾਸ ਹੁੰਦਾ ਹੈ ਤੇ ਮੁੜ ਦੁਬਾਰਾ ਹਾਊਸ 'ਚ ਜਾਣਾ ਪੈਣਾ ਆ ਜੇ ਅਮੈਂਡਮੈਂਟਸ ਹੋਈਆਂ, ਤੇ ਫਿਰ ਉੱਥੇ ਪਾਸ ਹੋ ਗਏ ਫਿਰ ਜਿਹੜੇ ਬਾਈਡਨ ਹੋਣਾ ਕੋ ਜਾਊਗਾ। ਸੋ ਅਗਲੇ ਜਿਹੜੇ 2-3 ਦਿਨ ਅਜੇ ਫਿਰ ਇਦਾਂ ਹੀ ਆ ਜੀ, ਭੰਬਲ ਭੁੱਸਾ ਜਿਹੜਾ ਉਹ ਬਣਿਆ ਰਹਿਣਾ ਆ। ਤੇ 100 ਦੇ 100 ਸੈਨੇਟਰਸ ਮੰਨਣੇ ਚਾਹੀਦੇ ਆ ਫਾਈਨਲ ਵੋਟ ਸੈਟਅਪ ਕਰਨ ਦੇ ਲਈ। ਸੋ ਲੈਟਸ ਹੋਪ ਅਮਰੀਕਾ ਜਿਹੜਾ ਡਿਫਾਲਟ ਹੋਣ ਤੋਂ ਬਚੇ। ਅਜੇ ਤੱਕ ਇਤਿਹਾਸ 'ਚ ਹੋਇਆ ਤਾਂ ਨਹੀਂ ਹੈ ਡੈਟ ਸੀਲਿੰਗ ਨੂੰ ਲੈ ਕੇ। ਸੋ ਹੋਪਫੁਲੀ ਆਪਾਂ ਨੂੰ ਇਹ ਚੀਜ਼ ਨਾ ਹੀ ਦੇਖਣੀ ਪਵੇ ਜੀ। ਸੋ ਬਿਲਕੁਲ ਰਾਜਕਵੀਰ ਸਿੰਘ ਜੀ, ਇਨਫਰਾਸਟ੍ਰਕਚਰ ਦੇ ਉੱਤੇ ਇਹਦੇ 'ਚ ਕਾਫੀ ਮਨੀ ਸਪੈਂਡ ਹੋਣਾ ਹੈ। ਟਰੱਕਿੰਗ ਦਾ ਉਹਦਾ ਬਹੁਤ ਫਾਇਦਾ ਹੋਣਾ ਜੇ ਇਨਫਰਾਸਟ੍ਰਕਚਰ ਵਧੀਆ ਬਣਦਾ ਹੈ। ਤੇ ਆਉਣ ਵਾਲੇ ਹਫ਼ਤੇ 'ਚ ਹੋਪਫੁਲੀ ਜਦ ਤੱਕ ਪਾਸ ਹੋ ਜਾਊਗਾ, ਫਿਰ ਆਪਾਂ ਜੋ ਟਰੱਕਿੰਗ ਵਾਲਾ ਸ਼ੋਅ ਉਹਦੇ 'ਚ ਇਨਫਰਾਸਟ੍ਰਕਚਰ ਦੇ ਕੀ ਹੈ ਇਸ ਡੈਟ ਸੀਲਿੰਗ ਦੇ ਵਿੱਚ, ਉਹ ਜ਼ਰੂਰ ਆਪਾਂ ਡਿਸਕਸ ਕਰਾਂਗੇ। ਤੇ ਹੁਣ ਆਪਣੇ ਕੋਲ ਹੁਣ ਸਮਾਂ ਆਪਣੇ ਕੋਲ ਥੋੜਾ ਜਿਹਾ, ਕਾਲਰਸ ਆਪਣੇ ਕੋਲ ਆ ਗਏ ਨੇ, ਤੇ ਆਪਾਂ ਤਾਂ ਬੇਨਤੀ ਤਾਂ ਕਰਦੇ ਹੁੰਦੇ ਆ ਵੀ ਆਪਣੇ ਕਾਲਰਸ ਨੂੰ ਵੀ ਸਮੇਂ ਸਿਰ ਕਾਲ ਕਰਨੀ ਜਿਹੜੀ ਸ਼ੁਰੂ ਕਰ ਦਿਆ ਕਰੋ। ਪਰ ਚਲੋ ਟਰਾਈ ਕਰਿਓ ਛੋਟੀ ਛੋਟੀ ਗੱਲ ਰੱਖਣ ਦੀ ਆਪਣੇ ਸਾਰੇ ਜਾਣੇ, ਤਾਂ ਜੋ ਆਪਾਂ ਸਾਰਿਆਂ ਦੇ ਵਿਚਾਰ ਸੁਣ ਸਕੀਏ। ਸਰਦੂਲ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਤੇ ਆਪ ਜੀਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਸ਼ਾਰਟਕਟ ਹੀ ਗੱਲ ਕਰਨੀ ਆ ਭਾਜੀ, ਮਤਲਬ ਜਿਹੜੀ ਦੁਬਾਰਾ ਰਿਪੀਟ ਨਾ ਕਰਨੀ ਪਵੇ। ਆਪਾਂ ਜੋ ਵੀ ਸੁਣਿਆ ਪਿੱਛੇ ਜੋ ਹੋ ਰਿਹਾ ਬਹੁਤ ਮਾੜੀ ਗੱਲ ਹੈ ਜੀ। ਇਹ ਗੱਲ ਹੈ ਜੀ, ਜਿੱਦਾਂ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀਰ ਜੀ ਹੋਰਾਂ ਨੂੰ, ਜਿੱਦਾਂ ਮੰਨ ਲਓ ਕੋਈ ਲਾਕ ਬੁੱਕ ਹੈ ਆਪਣੀ, ਪਹਿਲਾ ਨੰਬਰ ਤੇ ਮੇਰਾ ਇਸ ਲਾਕ ਬੁੱਕ ਆਪਾਂ ਚਲਾਉਂਦੇ ਆ, DTO ਆਪਾਂ ਨੂੰ ਸਕੇਅਰ ਵਾਲੇ ਪੁੱਲ ਕਰਦੇ ਆ, ਪੁੱਲ ਕਰਨ ਤੋਂ ਬਾਅਦ ਜੇ ਉਹ ਡਰਾਈਵਰ ਦਿਖਾਉਂਦਾ ਵੀ ਹਾਂ ਮੈਂ ਡਰਾਈਵਰ ਪਿੱਛੇ ਤਾਰ ਦਿੱਤਾ, ਤੇ ਉਹ ਉਤਰ ਗਿਆ ਉੱਥੇ, ਤੇ ਉਹਨੂੰ ਉੱਥੋਂ ਕਿਉਂ ਅੱਗੇ ਜਾਣ ਦਿੱਤਾ? ਉਹਦੀ ਮਾੜੀ ਜਿਹੀ ਇਨਕੁਆਇਰੀ ਕਰ ਲਿਆ ਕਰਨ ਸਕੇਲ ਵਾਲੇ, ਉਹ ਡਰਾਈਵਰ ਦਾ ਲਾਇਸੈਂਸ ਨੰਬਰ ਲੈਣ, ਉਹਦਾ ਆਪਣਾ ਤੇ ਉਹਨੂੰ ਉਹਦੀ ਲੋਕੇਸ਼ਨ ਟਰੇਡ ਕਰਨ ਵੀ ਉਹ ਕਿੱਥੇ ਆ ਡਰਾਈਵਰ ਨੂੰ ਤਾਰਿਆ, ਤੇ ਉਹਨੂੰ ਉਹਨਾਂ ਚਿਰ ਜਾਣ ਨਾ ਦਿੱਤਾ ਜਾਏ। ਭਾਜੀ ਇਹ ਬਹੁਤ ਗਲਤ ਹੋ ਰਿਹਾ ਵਾ, ਜਿਹੜਾ ਇਹ ਲਾਗ ਬੁੱਕ ਵਾਲਾ ਕੰਮ ਹੈ ਬਹੁਤ ਗਲਤ ਕਰ ਰਿਹਾ। ਐਕਸੀਡੈਂਟ ਬਹੁਤ ਹੋ ਰਹੇ ਨੇ। ਮੇਰੇ ਨਾਲ ਰਾਤੀ ਮੁੰਡਾ ਸੁੱਤਾ ਤੇ ਉੱਥੇ
ਮੈਂ ਉਹਨੂੰ ਚਲੋ ਵੀ ਉਦੋਂ ਮੈਂ ਵੀ ਹਲੇ ਖੜੇ ਕੀਤੇ ਆ ਕੇ, ਉਹ ਵੀ ਆ ਕੇ ਖੜਾ ਹੋ ਗਿਆ ਮੇਰੇ ਕੋਲ। ਮੈਂ ਕਿਹਾ ਵੀ ਕਿੱਥੋਂ ਆਇਆ? ਚਲੋ ਗੱਲਬਾਤ ਸਾਡੀ ਹੋਈ ਤੇ ਕਹਿੰਦਾ ਵੀ ਮੈਂ ਤੇ 2 ਘੰਟੇ ਸੋਣਾ। ਮੈਂ ਲਾਗ ਬੁੱਕ, ਕਹਿੰਦਾ ਲਾਗ ਬੁੱਕ ਆਪੀ ਉਹਨਾਂ ਨੇ ਸੈੱਟ ਕਰ ਦੇਣੀ, ਆਪੀ ਬੈਲ ਮਾਰ ਦੇਣੀ ਵੀ ਤੁਰ ਪੈ। ਦੱਸੋ ਇਹ ਇੱਕ ਤਾਂ ਇਹ ਦੱਸੋ ਵੀ ਇਹਦੀ ਸ਼ਿਕਾਇਤ ਕੀਤੀ ਜਾਏ, ਕਿਉਂਕਿ ਹੁਣ ਸਾਨੂੰ ਥੋੜੀ ਜਿਹੀ ਆਪ ਵੀ ਸਖਤੀ ਕਰਨੀ ਪੈਣੀ ਆ ਵੀ ਇਹਦੀ ਸਾਨੂੰ ਕਿੱਥੋਂ DOT ਨੂੰ ਕਿੱਥੇ ਦਿੱਤੀ ਜਾਏ ਰਿਪੋਰਟ ਵੀ ਇਸ ਕੰਪਨੀ ਨੂੰ ਚੈੱਕ ਕਰੋ, ਇਸ ਕੰਪਨੀ ਨੂੰ ਚੈੱਕ ਕਰੋ ਜੀ। ਥੈਂਕ ਯੂ ਜੀ। ਜੀ ਇੱਕ ਜਿਹੜਾ ਚਲੋ ਠੀਕ ਹੈ ਹਾਂਜੀ, ਥੈਂਕ ਯੂ ਸਰਦੂਲ ਜੀ। ਸੁਣਿਓ ਆਨਸਰ। ਹਾਂਜੀ ਹਾਂਜੀ ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜੀ ਚੀਜ਼ ਹੈਗੀ ਆ ਡੈਫੀਨੇਟਲੀ ਜਿੱਦਾਂ ਭਾਜੀ ਨੇ ਕਿਹਾ ਕਿ ਸਾਨੂੰ ਆਪ ਨੂੰ ਥੋੜੀ ਜਿਹੀ ਸਖਤੀ ਕਰਨੀ ਪੈਣੀ ਆ, ਠੀਕ ਹੈ ਨਾ। ਇਹ ਚੀਜ਼ ਸੈਲਫ ਜਿਹੜੀ ਡਿਸਪਲਿਨ ਆ ਉਹ ਕਰਨਾ ਪੈਣਾ ਆ। ਔਰ ਇਹ ਜਿਹੜੀ ਚੀਜ਼ ਆ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਡਰਾਈਵਰ ਲਾ ਕੇ ਆ ਗਏ ਆ, ਇਸ ਵੇਲੇ ਜਿੰਨੇ ਵੀ ਆਡਿਟ ਆ ਰਹੇ ਹੈਗੇ ਆ, ਔਰ ਮੇਰੀ FMCSA ਦੇ ਨਾਲ ਥੋੜੀ ਜਿਹੀ ਗੱਲ ਹੋਈ ਸੀਗੀ, ਔਰ ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਜਿੰਨੇ ਵੀ ਆਡਿਟ ਆ ਰਹੇ ਆ ਉਹਦੇ ਵਿੱਚ ਪਤਾ ਲੱਗਾ ਹੈ ਕਿ ਇਹ ਚੀਜ਼ ਕਾਮਨ ਜੇ ਯੂਜ਼ ਕਰ ਰਿਹਾ, ਕੋਈ ਬਾਰ-ਬਾਰ ਹਰ ਵਾਰੀ ਡਰਾਈਵਰ ਡ੍ਰੌਪ ਕਰ ਰਿਹਾ, ਤੇ ਉਹ ਜਿਹੜਾ ਡਰਾਈਵਰ ਡ੍ਰੌਪ ਹੁੰਦਾ ਆ ਉਹਦਾ ਸੈੱਲਫੋਨ ਨੰਬਰ ਮੰਗਦੇ ਆ। ਉਹਦਾ ਸੈੱਲਫੋਨ ਨੰਬਰ ਲੈ ਕੇ ਉਹਦੀਆਂ ਉਸ ਟਾਈਮ ਦੀਆਂ ਲੋਕੇਸ਼ਨਾਂ ਕੱਢ ਲੈਂਦੇ ਆ ਉਹ ਕਿੱਥੇ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚ ਉਹ ਲੀਗਲੀ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆ ਸਕਦੀ ਉਹ ਕੰਪਨੀ ਜੇ ਕੋਈ ਇੱਦਾਂ ਕਰ ਰਹੀ ਹੈਗੀ ਆ, ਕਿਉਂਕਿ ਜਦੋਂ ਤੁਹਾਡਾ ਲੀਗਲੀ ਤਰੀਕੇ ਦੇ ਨਾਲ ਜਦੋਂ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਆ ਫਿਰ ਉਹਦੀਆਂ ਜਿਹੜੀਆਂ ਇਸ਼ੂਜ਼ ਆ ਕਾਫੀ ਵੱਡੇ ਹੋ ਸਕਦੇ ਆ। ਸੋ ਇਹਦੇ ਉੱਤੇ ਡੈਫੀਨੇਟਲੀ ਗੱਲ ਹੋ ਰਹੀ ਆ, ਪਰ ਜਿਹੜੀ ਤੁਹਾਡੀ ਗੱਲ ਹੈਗੀ ਆ ਕਿ ਰਿਪੋਰਟ ਕਰਨ ਦੀ, ਤੇ ਉਹ ਜ਼ਰੂਰ ਅਸੀਂ ਇਸ ਚੀਜ਼ ਦੇ ਉੱਤੇ ਅਸੀਂ ਕਾਫੀ ਵਾਰੀ FMCSA ਨਾਲ ਗੱਲ ਕਰ ਲਈ ਕਿ ਜਿਹੜਾ ਰਿਪੋਰਟਿੰਗ ਸਿਸਟਮ ਆ ਉਹਨਾਂ ਦਾ ਥੋੜਾ ਜਿਹਾ ਸੌਖਾ ਕੀਤਾ ਜਾਣਾ ਚਾਹੀਦਾ। ਹਾਂਜੀ, ਸੋ ਇਹਦੇ ਉੱਤੇ ਸਟਿਲ ਜਿਹੜੀ ਆ ਜੇ ਕੋਈ ਆਪਣੇ ਕੋਲ ਉਹ ਨਹੀਂ ਹੈਗਾ, ਪਰ ਜਿਹੜਾ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡੇਟਾਬੇਸ ਹੈਗਾ ਉਹਦੇ ਤੇ ਰਿਪੋਰਟ ਹੋ ਸਕਦੀ ਹੈ, ਪਰ ਉਹ ਕਾਫੀ ਕੰਪਲੈਕਸ ਹੈਗੀ ਆ। ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਇਸ ਤੇ ਕੁਛ ਨਾ ਕੁਛ ਕਰ ਸਕੇ ਜੀ। ਥੈਂਕ ਯੂ ਸਰਦੂਲ ਜੀ, ਮਿਹਰਬਾਨੀ। ਹਰਭਜਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਇੱਕ ਤਾਂ ਉਹ ਜਿਹੜਾ ਭਾਜੀ ਨੇ ਕਮੈਂਟ ਕੀਤਾ ਗਾਣਿਆਂ ਬਾਰੇ, ਉਹ ਗਾਣਿਆਂ ਦੇ ਤਾਂ ਮੈਂ ਹੁਣ ਕੀ ਕਵਾਂ, ਲਾਣ ਤੇ ਇਹੋ ਜਿਹੇ ਗਾਉਣ ਵਾਲਿਆਂ ਦੇ, ਲਾਣ ਤੇ ਇਹੋ ਜਿਹੇ ਸੁਣਨ ਵਾਲਿਆਂ ਦੇ ਤੇ ਪ੍ਰਮੋਟ ਕਰਨ ਵਾਲਿਆਂ ਦੇ। ਤੇ ਦੂਜੀ ਗੱਲ ਇਹ ਆ ਭਾਜੀ, ਜਿਹੜੀ ਆਪਾਂ ਗੱਲ ਕਰਦੇ ਸੀ ਜੇ ਟਰੱਕਾਂ ਦੀ ਚੋਰੀ ਦੀ, ਟਰੱਕ ਟ੍ਰੇਲਰਾਂ ਦੀ, ਉਹ ਬੜੇ ਮਹਿੰਗੇ ਲੋਕਾਂ ਨੇ ਟਰੱਕ ਲਏ ਹੋਏ ਓਵਰ ਪ੍ਰਾਈਸ, ਤੇ ਹੁਣ ਸਸਤੇ ਹੋ ਗਏ ਆ ਤੇ ਇੰਸ਼ੋਰੈਂਸ ਤਾਂ ਉਹਨੇ ਪੈਸੇ ਦੇਣੇ ਨਹੀਂ। ਤੇ ਉਹਦੇ ਬਾਰੇ ਕੋਈ ਹੈ ਕੰਪਨੀ ਕੋਈ ਜਿਹੜੀ ਲਾਉਂਦੀ ਹੈ ਪ੍ਰੋਟੈਕਟਿਵ ਕੋਈ ਇੰਸਟਰੂਮੈਂਟ ਵਗੈਰਾ ਵਿੱਚ ਉਹਦੇ? ਹਾਂਜੀ, ਉਹ ਦੇਖੋ ਉੱਥੇ ਤਾਂ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਟਰੱਕ ਟ੍ਰੇਲਰ 'ਚ ਇੰਸਟਾਲ ਕੀਤੀਆਂ ਜਾ ਸਕਦੀਆਂ, ਜਿਹਨਾਂ ਤੁਸੀਂ ਮੋਨੀਟਰ ਕਰ ਸਕਦੇ ਆ ਜਾਂ ਉਹਨੂੰ ਦੇਖ ਸਕਦੇ ਆ। ਔਰ ਮਤਲਬ ਕਿ ਜਦੋਂ ਤੁਹਾਨੂੰ ਨਾ ਕਈ ਵਾਰੀ ਜਦੋਂ ਲੋਡ ਤੁਸੀਂ ਕਰਦੇ ਆ, ਤੁਹਾਨੂੰ ਲੋਡ ਦੇ ਵਿੱਚ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਕਿੱਦਾਂ ਦਾ ਲੋਡ ਹੈਗਾ। ਜੇ ਪਹਿਲੀ ਗੱਲ ਆ ਤੁਸੀਂ ਇਲੈਕਟ੍ਰੋਨਿਕ ਦਾ ਲੋਡ ਕਰ ਰਹੇ ਆ, ਤੁਹਾਡੀ ਪ੍ਰੋਪਰ ਕਵਰੇਜ ਹੋਣੀ ਚਾਹੀਦੀ ਆ, ਉਹਦੀ ਫਰੇਟ ਦੀ ਪ੍ਰੋਪਰ ਕਵਰੇਜ ਚਾਹੀਦੀ ਆ। ਦੂਸਰੀ ਚੀਜ਼ ਇਹ ਆ ਕਿ ਮੈਜੋਰਟੀ ਜਿਹੜਾ ਹਾਈ ਵੈਲਿਊ ਲੋਡ ਹੁੰਦਾ ਆ ਉਹਦੇ ਤੇ ਰਿਕੁਆਇਰਮੈਂਟ ਜਿਹੜੀ ਆ ਉਹ ਹਮੇਸ਼ਾ ਟੀਮ ਡਰਾਈਵਰ ਦੀ ਹੁੰਦੀ ਆ ਕਿ ਉਹਨੂੰ ਟੀਮ ਡਰਾਈਵਰ ਲੈ ਕੇ ਜਾਣ। ਟੀਮ ਡਰਾਈਵਰ ਦਾ ਮਤਲਬ ਹੈ ਵੀ ਟਰੱਕ ਕਿਤੇ ਰਾਹ 'ਚ ਪਾਰਕ ਨਹੀਂ ਹੋਣਾ ਚਾਹੀਦਾ, ਟਰੱਕ ਚੱਲਦਾ ਰਹਿਣਾ ਚਾਹੀਦਾ ਜਦੋਂ ਵੀ ਇੱਕ ਜਿੱਥੋਂ ਪਿਕਅਪ ਕੀਤਾ ਤੁਸੀਂ ਡਿਲੀਵਰ ਕਰਨਾ। ਸੋ ਮੋਸਟਲੀ ਜਿਹੜੇ ਹਾਈ ਵੈਲਿਊ ਲੋਡ ਹੁੰਦੇ ਆ ਉਹਨਾਂ ਤੇ ਟੀਮ ਰਿਕੁਆਇਰਮੈਂਟ ਹੁੰਦੀ ਆ, ਤੇ ਅਸੀਂ ਟੀਮ ਰਿਕੁਆਇਰਮੈਂਟ ਨੂੰ ਫਿਰ ਉਹੀ ਸੋਲੋ ਚੜਾ ਕੇ ਤੋਰ ਲੈਂਦੇ ਹਾਂ ਵੀ ਕੋਈ ਗੱਲ ਨਹੀਂ, ਰਾਹ 'ਚ ਮਾੜਾ ਮੋਟਾ ਖੜਾ ਕਰ ਲਈ, ਇਹ ਕਰ ਲਈ, ਉਹ ਕਰਨੀ। ਜਿਹੜੇ ਟਰੈਕਿੰਗ ਡਿਵਾਈਸ ਹੈਗੇ ਆ ਉਹ ਇਕੁਇਪਮੈਂਟ ਦੋਨਾਂ 'ਚ ਲੱਗਦੇ ਹੈਗੇ ਆ, ਪਰ ਕਈ ਵਾਰੀ ਜਿਹੜੇ ਟਰੈਕਿੰਗ ਡਿਵਾਈਸ ਹੈਗੇ ਆ ਜਿਹੜੇ ਕਿ ਟ੍ਰੇਲਰ ਦੇ ਵਿੱਚ ਲੱਗਦੇ ਆ ਉਹ ਡਿਟੈਕਟ ਹੋ ਜਾਂਦੇ ਬੜੀ ਜਲਦੀ। ਸੋ ਇਸ ਕਰਕੇ ਤੁਸੀਂ ਜਿਹੜਾ ਆ ਉਹ ਕੋਈ ਵੀ ਡਿਵਾਈਸ ਤਾਂ ਲਾ ਸਕਦੇ ਆ, ਪਰ ਤੁਹਾਡੀ ਪਰਸਨਲ ਕੇਅਰ ਜਿਹੜੀ ਆ ਉਹ ਜ਼ਿਆਦਾ ਧਿਆਨ ਦਿੰਦੀ ਹੈ ਕਿ ਤੁਸੀਂ ਕਿੱਦਾਂ ਦਾ ਲੋਡ ਚੱਕਦੇ ਆ, ਤੁਸੀਂ ਕਿੱਥੇ ਖੜਦੇ ਆ, ਕਿੱਧਰ ਦੀ ਜਾਂਦੇ ਆ, ਉਹ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਡਿਪੈਂਡ ਕਰਦੀਆਂ। ਥੈਂਕ ਯੂ ਵੀਰ ਜੀ ਕਾਲ ਦੇ ਲਈ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਜਗਰੂਪ ਸਿੰਘ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲੀ ਅਪਡੇਟ ਤਾਂ ਇਹ ਹੈ ਜੀ, ਜਿੱਦਾਂ ਤੁਸੀਂ ਗੱਲਾਂ ਕਰ ਰਹੇ ਹੋ ਵੀ ਆਰਡਰ ਕਾਫੀ ਆ ਰਹੇ ਨੇ, ਹਾਲੇ ਵੀ ਜਿਹੜੇ ਵੀਰਾਂ ਨੇ W2 ਨਹੀਂ ਸਟਾਰਟ ਕੀਤਾ ਉਹ ਆਪਣੇ CPA ਨੂੰ ਜਾਂ ਜਿਹੜੇ ਨਾਲ ਵੀ ਤੁਹਾਡਾ ਪੇਪਰ ਵਰਕ ਚੱਲਦਾ ਜ਼ਰੂਰ ਅਪਡੇਟ ਲੈ ਲਓ, ਤੇ ਇਹ ਨਾ ਹੋਵੇ ਮੁੜ ਕੇ ਕਾਫੀ ਨੁਕਸਾਨ ਹੋਵੇ। ਸੋ ਇਹਦੇ ਤੇ ਜ਼ਰੂਰ ਆਪਣਾ ਵਿਚਾਰ ਲਿਓ। ਤੇ ਦੂਜੀ ਜਿਹੜੀ ਗੱਲ ਰਮਨ ਭਾਜੀ ਹੁਣੇ ਲਾਸਟ ਟ੍ਰੇਲਰ ਵਾਲੀ ਗੱਲ ਕਰਦੇ ਆ, ਉਹਦੇ ਵਿੱਚ ਇੱਕ ਮੇਰੇ ਨਾਲ ਟ੍ਰੇਲਰ ਯਾਦ, ਮੇਰਾ ਇੱਕ ਫਰੈਂਡ ਆ ਐਮਾਜ਼ੋਨ ਨਾਲ ਕੰਮ ਕਰਦਾ ਸੀ। ਐਮਾਜ਼ੋਨ ਕੰਪਨੀ ਹੈ ਨਾ, ਇਹਨਾਂ ਦਾ ਇੱਕ ਸਿਸਟਮ ਆ ਵੀ ਕਿਤੋਂ ਜਿੱਥੇ ਲੋਡ ਕੈਂਸਲ ਹੋ ਗਿਆ ਤੁਹਾਨੂੰ ਬੌਕਟੇਲ
ਬਹੁਤ ਘੱਟ ਚਾਂਸ ਆ ਛੇਤੀ ਕਰਦੇ ਨੇ। ਇਹਨਾਂ ਨੂੰ ਇਹ ਹੁੰਦਾ ਵੀ ਟ੍ਰੇਲਰ ਮੂਵ ਕਰਨਾ ਉਸ ਲੋਕੇਸ਼ਨ ਤੋਂ ਕੋਈ ਵੀ ਕਰਵਾਉਣ ਜੀ ਉਹਦੇ ਵਿੱਚ ਜਿੱਥੇ ਇਹਨਾਂ ਦੇ ਆਪਣੇ ਹੁੰਦੇ ਆ ਉੱਥੇ ਪ੍ਰਾਈਵੇਟ ਟ੍ਰੇਲਰ ਵੀ ਜਿਹੜੇ ਡ੍ਰੌਪ ਹੁੰਦੇ ਆ ਕਈ ਵਾਰ ਉਹ ਵੀ ਮੂਵ ਮਾਵ ਇੱਧਰ ਉੱਧਰ ਕਰਵਾਉਂਦੇ ਆ। ਉਹਨੇ ਕੀ ਕੀਤਾ, ਇੱਕ ਵਾਰੀ ਬ੍ਰੋਕਰ ਨੇ ਉਹਨੂੰ ਟ੍ਰੇਲਰ ਪਵਾਇਆ ਪ੍ਰਾਈਵੇਟ ਕਿਸੇ ਕੰਪਨੀ ਦਾ, ਉਹਨੇ ਲਿਆ ਕੇ ਯਾਰਡ ਦੇ ਵਿੱਚ ਡ੍ਰੌਪ ਕਰ ਲਿਆ ਤੇ ਉੱਥੋਂ ਉਹਨਾਂ ਨੇ ਕਹਿਤਾ ਕੋਈ ਗੱਲ ਨਹੀਂ ਤੂੰ ਇਹਨੂੰ ਡ੍ਰੌਪ ਛੱਡ ਦੇ, ਤੂੰ ਜਾ ਕੇ ਲੋਡਡ ਚੱਕ ਲੈ ਤੇ ਲੈ ਜਾ। ਉਹ ਅੱਜ ਵੀ ਟ੍ਰੇਲਰ 4 ਸਾਲਾਂ ਬਾਅਦ ਵੀ ਹੁਣ ਉਹ ਯਾਰਡ ਚੋਂ ਵੀ ਮੁੰਡਾ ਬਦਲ ਗਿਆ। ਮੈਂ ਇੱਕ ਦਿਨ ਲੱਗਿਆ ਮੈਨੂੰ ਦਿਖਾਇਆ, ਕਹਿੰਦਾ ਯਾਰ 4 ਸਾਲ ਪਹਿਲਾਂ ਬ੍ਰੋਕਰ ਨੇ ਮੇਰੇ ਤੋਂ ਕਰਾਇਆ ਸੀ, ਮੈਂ ਕਈ ਮਹੀਨੇ ਉਹਦੇ ਗੱਲ ਪੈਂਦਾ ਰਿਹਾ ਕਿ ਉਹ ਟ੍ਰੇਲਰ ਕਿੱਥੇ ਡ੍ਰੌਪ ਕਰਾਉਣਾ। ਕਹਿੰਦਾ ਮੈਂ ਵੀ ਬਿਜੀ ਸੀਗਾ, ਕਹਿੰਦਾ ਮੁੜ ਕੇ ਉਹ ਬ੍ਰੋਕਰ ਬਦਲ ਗਿਆ, ਕਹਿੰਦਾ ਇਹ ਟ੍ਰੇਲਰ ਦਾ ਹਲੇ ਤੱਕ ਕੋਈ ਪਤਾ ਸੁਤਾ ਨਹੀਂ ਲੱਗ ਰਿਹਾ, ਕਹਿੰਦਾ ਮੈਂ ਵੀ ਚੁੱਪ ਕਰ ਰਿਹਾ। ਉਹ ਯਾਰਡ ਵਾਲਿਆਂ ਨੂੰ ਵੀ ਨਹੀਂ ਪਤਾ ਕੌਣ ਡ੍ਰੌਪ ਕਰ ਗਿਆ ਕਿਉਂਕਿ ਉਹਨਾਂ ਕੋਲੇ ਵੀ ਕੋਈ ਡਾਟਾ ਹੈ ਨਹੀਂ ਸੀਗਾ। ਸੋ ਇਦਾਂ ਦਾ ਸਿਸਟਮ ਮੈਨੂੰ ਲੱਗਦਾ ਵੀ ਕਾਫੀ ਵਿੱਚ ਕਈ ਵਾਰ ਐਮਾਜ਼ੋਨ ਖੁਦ ਹੀ ਇਹਨਾਂ ਦੇ ਬ੍ਰੋਕਰ ਆ ਜਿਹੜੇ ਗਲਤੀਆਂ ਕਰ ਲੈਂਦੇ, ਟ੍ਰੇਲਰ ਡ੍ਰੌਪ ਕਰਵਾ ਲੈਂਦੇ ਆ, ਮੁੜ ਕੇ ਲੱਭਦੇ ਨਹੀਂ, ਟਰੈਕਰ ਹੁੰਦੇ ਨਹੀਂ ਉਹਨਾਂ 'ਚ। ਸੋ ਇੱਕ ਟ੍ਰੇਲਰ ਤਾਂ ਮੈਨੂੰ ਵੀ ਯਾਦ ਆ ਵੀ ਫਰੀਨੋ 'ਚ ਖੜਾ ਉਹ ਮੁੰਡਾ ਮੈਨੂੰ ਆਲਵੇਜ਼ ਜਦੋਂ ਲੰਘਦਾ ਕਈ ਵਾਰ ਦਿਖਾ ਚੁੱਕਿਆ ਵੀ ਆਹ ਟ੍ਰੇਲਰ 4 ਸਾਲ ਪਹਿਲਾਂ ਮੈਂ ਡ੍ਰੌਪ ਕੀਤਾ। ਥੈਂਕ ਯੂ। ਥੈਂਕ ਯੂ ਜੀ, ਮਿਹਰਬਾਨੀ। ਆਪਣੇ ਅੱਜ ਦੇ ਅਖੀਰਲੇ ਕਾਲਰ ਨੇ ਅਭੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਇਰ ਗਲਿਚ ਹੋ ਗਿਆ ਸੀ। ਹਾਂਜੀ ਭਾਜੀ ਅੱਜ ਦੀ ਨਿਊਜ਼ ਸੁਣੀ ਸੀਗੀ, ਕਾਫੀ ਮਾੜੀ ਨਿਊਜ਼ ਹੈਗੀ ਚੋਰੀ ਵਾਲੀ। ਮਤਲਬ ਮੈਂ ਕਹਿੰਦਾ ਵੀ ਜਿਹੜੇ ਚੋਰੀ ਕਰਦੇ ਹੈਗੇ ਆ ਬੰਦੇ ਲੋਕ, ਤਾਂ ਜਿੱਥੋਂ ਆਏ ਉੱਥੇ ਘੱਟ ਚੋਰੀਆਂ ਹੁੰਦੀਆਂ, ਉੱਥੇ ਕਰੀਓ ਆਰਾਮ ਨਾਲ। ਵੀ ਤੁਸੀਂ ਇੱਥੇ ਤਾਂ ਮਿਹਨਤ ਕਰਨ ਵਾਲਾ ਬੰਦਾ ਹੋਣਾ ਚਾਹੀਦਾ, ਇੱਥੇ ਆ ਕੇ ਉਹੀ ਕੰਮ ਕਰਨਾ। ਜੇ ਕਰਨੀ ਚੋਰੀ ਉੱਥੇ ਹੀ ਰਹਿ ਕਰੀ ਜੋ ਆਰਾਮ ਨਾਲ, ਇੱਥੇ ਆਉਣ ਦੀ ਕੀ ਲੋੜ ਪਈ ਆ, ਠੀਕ ਹੈ ਨਾ। ਤੇ ਦੂਜੇ ਨੰਬਰ ਤੇ ਭਾਜੀ ਮੈਂ ਟਰੱਕਿੰਗ ਦੇ ਡਾਇਰੈਕਟਰ ਹੀ ਗੱਲ ਕਰੂੰਗਾ। ਜਿੱਦਾਂ ਲੋਡ ਪ੍ਰਾਈਸ ਵਗੈਰਾ ਹੈਗੀ ਆ, ਪਹਿਲਾਂ ਮੇਰੇ ਜਿਹੜੇ ਟਰੱਕਰ ਭਰਾ ਹੈਗੇ ਆ ਆਪਣੇ ਜਿਹੜੇ ਲੋਡ ਆਪ ਬੁੱਕ ਕਰਦੇ ਹੈਗੇ ਆ, ਉਹਨਾਂ ਨੂੰ ਮੇਰੀ ਰਿਕੁਐਸਟ ਹੈਗੀ ਆ ਕਿ ਲੋਡ ਜਿਹੜੇ ਬੁੱਕ ਕਰਦੇ ਆ ਤੁਸੀਂ ਆਪਣਾ ਪ੍ਰਾਈਸ ਨੂੰ ਵਧੀਆ ਬਣਾ ਕੇ ਹੀ ਬੁੱਕ ਕਰੋ, ਕਿਉਂਕਿ ਹੁਣ ਤਾਂ ਥੋੜਾ ਗਰਮੀ ਦਾ ਮਤਲਬ ਸੀਜ਼ਨ ਚੱਲਣ ਡਿਆ ਹੈਗਾ, ਗਾਂ ਫਿਰ ਸਰਦੀਆਂ ਆਉਣੀਆਂ ਆ। ਜੇ ਤੁਸੀਂ ਹੁਣੀ ਇਸ ਵੇਲੇ ਤੁਸੀਂ ਨੱਪ ਕੇ ਚੱਲੋਗੇ, ਥੋੜਾ ਲੋ ਰੇਟ ਤੇ ਪ੍ਰਾਈਸਿੰਗ ਵਗੈਰਾ ਲੈ ਕੇ ਜਾਓਗੇ ਤਾਂ ਤੁਹਾਨੂੰ ਗਾਂ ਸਰਦੀਆਂ 'ਚ ਕਾਫੀ ਦਿੱਕਤ ਹੋਣੀ ਆ, ਠੀਕ ਆ। ਕਿਉਂਕਿ ਦੂਸਰੇ ਨੰਬਰ ਤੇ ਇਹ ਆ ਵੀ ਆਪਣੀ ਆਦਤ ਬਣਾਉਣ ਦੀ ਕੋਸ਼ਿਸ਼ ਕਰੋ। ਆਪਾਂ ਕੀ ਕਰਦੇ ਆ ਕਿ ਟਰੈਂਡ ਹੀ ਬਣਾ ਲਿਆ ਹੋਇਆ, ਪੁਰਾਣਿਆਂ ਦਾ ਵੀ ਹੈਗਾ, ਨਵਿਆਂ ਦਾ ਵੀ ਇਹੀ ਟਰੈਂਡ ਆ ਵੀ ਇੱਥੋਂ ਲੋਡ ਚੱਲ ਗਿਆ ਤੇ ਇੱਧਰੋਂ ਰੇਟ ਚੱਕ ਹੋ ਗਿਆ ਤੇ ਦੂਜੇ ਪਾਸੇ ਰੇਟ ਥੱਲੇ ਡਾਊਨ ਹੋ ਗਏ, ਕੋਈ ਨਹੀਂ ਘਰ ਨੂੰ ਮਜੋ ਤੇਲ ਪਵਾ ਲਓ। ਇਹ ਆਦਤਾਂ ਆਪਣੀਆਂ ਛੱਡਣੀਆਂ ਪੜੀਆਂ। ਜੇ ਤੁਸੀਂ ਇੱਧਰੋਂ ਹਾਈ ਰੇਟ ਤੇ ਜਾਂਦੇ ਆ, ਬ੍ਰੋਕਰ ਨੇ ਦੂਜੇ ਪਾਸੋਂ ਵੀ ਪੈਸੇ ਹਾਈ ਰੇਟ ਤੇ ਲਏ ਹੁੰਦੇ ਆ, ਠੀਕ ਆ। ਤੁਸੀਂ ਆਪਣੇ ਲੋ ਪ੍ਰਾਈਸ ਦੇ ਲੈ ਕੇ ਘਰ ਨੂੰ ਆਉਣ ਦੀ ਕੋਸ਼ਿਸ਼ ਕਰਦੇ, ਤੁਹਾਡੇ ਦਿਮਾਗ ਦੇ ਵਿੱਚ ਮੈਂਟਲੀ ਜਾਂ ਗੱਲ ਤੁਸੀਂ ਸਾਈਕੋਲੋਜੀਕਲੀ ਤੁਹਾਨੂੰ ਇਹੀ ਮਤਲਬ ਸਰਕਲ ਦਾ ਲੂਪ ਬਣ ਜਾਂਦਾ ਵੀ ਖਰੇ ਉੱਧਰੋਂ ਸਸਤਾ ਹੀ ਲੈ ਕੇ ਤੇ ਘਰ ਨੂੰ ਤੁਰ ਪਓ, ਜੇ ਉੱਧਰੋਂ ਮਹਿੰਗੇ ਹੋ ਗਏ ਤਾਂ ਇੱਧਰੋਂ ਸਸਤਾ ਲੈ ਕੇ ਤੁਰ ਪਓ। ਮਤਲਬ ਤੁਹਾਨੂੰ ਰੂਟੀਨ ਬਣਾਉਣੀ ਪੈਣੀ ਆ ਵੀ ਦੋਨੇ ਪਾਸੋਂ ਤੁਸੀਂ ਹਾਈ ਰੇਟ ਲੈ ਕੇ ਆਓ। ਇਹ ਕਿਉਂਕਿ ਤੁਹਾਡੀ ਠੱਗੀ ਹੁੰਦੀ ਆ। ਤੁਸੀਂ ਕਹਿਣ ਦਾ ਮਤਲਬ ਇਹ ਆ ਵੀ ਦਰਖਤ ਦੇ ਜਿੱਥੇ ਤੁਸੀਂ ਬੈਠੇ ਆ ਉਹਨੂੰ ਵੱਢਣ ਦੀ ਕੋਸ਼ਿਸ਼ ਨਾ ਕਰੋ, ਆਪਣਾ ਸੈਲਫਿਸ਼ ਹੋ ਜਾਓ, ਮਤਲਬ ਇੰਨਾ ਮਤਲਬ ਪ੍ਰਸਤ ਹੋ ਜਾਓ, ਆਪਣੇ ਬਾਰੇ ਸੋਚ ਲਓ ਘੱਟੋ ਘੱਟ ਵੀ ਤੁਸੀਂ ਇਸ ਚੀਜ਼ ਨੂੰ ਖਰਾਬ ਨਹੀਂ ਕਰਨਾ, ਕਿਉਂਕਿ ਤੁਸੀਂ ਆਪਣੇ ਬਾਰੇ ਸੋਚੋ, ਬਾਕੀ ਬਾਹਰਲੇ ਕਿੱਦਾਂ ਸੋਚਣਾ ਉਹ ਬਾਅਦ ਦੀ ਗੱਲ ਆਏਗੀ, ਠੀਕ ਆ ਜੀ। ਤੇ ਤੀਸਰੇ ਨੰਬਰ ਤੇ ਤੁਸੀਂ ਗੱਲ ਆਪਣੇ ਹੈਗੀ ਲਾਸਟ ਵਾਲੀ ਗੱਲ ਇਹ ਆ ਕਿ ਜਿਹੜੀ ਰਿਸੈਸ਼ਨ ਦੀ ਗੱਲ ਕਰਦੇ ਆ ਨਾ, ਜਿੱਦਾਂ ਮਤਲਬ ਵੀ ਰਿਸੈਸ਼ਨ ਚੱਲਦਾ ਪਿਆ, ਤੁਸੀਂ ਨੋਟਿਸ ਕਰਕੇ ਦੇਖ ਲਿਓ ਜਦੋਂ ਬਾਈ ਵੋਟਾਂ ਆਉਣੀਆਂ ਨਾ, ਇਹ ਉਦੋਂ ਸਾਰਾ ਰਿਸੈਸ਼ਨ ਉੱਡ ਜਾਣਾ। ਤੁਸੀਂ ਨੋਟ ਕਰਕੇ ਰਾਜੇ ਲਿਖ ਲਓ, ਤੁਸੀਂ ਜਦੋਂ ਵੋਟਾਂ ਆ ਗਈਆਂ ਇਲੈਕਸ਼ਨ ਆਉਣੀਆਂ, ਸਭ ਰਿਸੈਸ਼ਨ ਤੁਹਾਨੂੰ ਕੁਛ ਨਹੀਂ ਲੱਭਣਾ ਹੈਗਾ, ਸਾਰਾ ਕੁਝ ਤੁਸੀਂ ਦੇਖੋ ਇਹਨਾਂ ਨੇ ਠੀਕ ਕਰ ਦੇਣਾ ਆਪਣੇ ਆਪ ਹੀ। ਇਹ ਸਾਰਾ ਪਿੱਛੇ ਅੱਗੇ ਵੀ ਜਦੋਂ ਇਹ ਇਹਨਾਂ ਦੀ ਸਰਕਾਰ ਆਈ ਸੀ ਉਦੋਂ ਵੀ ਇਹਨਾਂ ਦਾ ਰਿਸੈਸ਼ਨ ਲੈਂਦਾ ਸੀਗਾ, ਕੋਈ ਪਤਾ ਨਹੀਂ ਕੀ ਕਰਦੇ ਆ ਕਿੱਦਾਂ ਨਹੀਂ ਕਰਦੇ। ਬਾਕੀ ਦੱਸ ਥੈਂਕ ਯੂ ਭਾਜੀ, ਬਾਕੀ ਪ੍ਰੋਗਰਾਮ ਵਧੀਆ ਸੀਗਾ, ਥੈਂਕ ਯੂ ਸੋ ਮਚ। ਧੰਨਵਾਦ ਜੀ, ਧੰਨਵਾਦ। ਤੇ ਜਾਂਦੇ ਰਾਜਕਰਮਵੀਰ ਸਿੰਘ ਜੀ ਆਪਾਂ ਹਾਂਜੀ ਰਮਨ ਜੀ। ਹਾਂਜੀ, ਜਿਹੜੀ ਅਭੀ ਨੇ ਗੱਲ ਕੀਤੀ ਹੈ ਨਾ ਕਿ ਜਿਹੜੇ ਲੋਡ ਇੱਧਰੋਂ ਜੇ ਮਹਿੰਗੇ ਹੁੰਦੇ ਆ ਦੂਜੇ ਬੰਨੇ ਸਸਤੇ ਹੋ ਜਾਂਦੇ ਆ, ਕੁਛ ਹੋ ਜਾਂਦਾ ਹੈ, ਇਹ ਸਪਲਾਈ ਐਂਡ ਡਿਮਾਂਡ ਦਾ ਇਸ਼ੂ ਹੈਗਾ। ਇਹ ਕੋਈ ਬ੍ਰੋਕਰ ਇਸ ਨਹੀਂ ਕਰਦਾ ਕਿ ਉੱਧਰੋਂ ਮਹਿੰਗਾ ਲੈ ਕੇ ਆਇਆ ਤੇ ਇਹਨੂੰ ਮੈਂ ਸਸਤਾ ਦੇ ਕੇ ਭੇਜਣਾ ਆ। ਜਿੱਧਰ ਨੂੰ ਲੋਡ ਮਹਿੰਗਾ ਜਾਂਦਾ ਨਾ ਉੱਧਰ ਨੂੰ ਜ਼ਿਆਦਾ ਟਰੱਕ ਚਲੇ ਜਾਂਦੇ ਆ। ਜਦੋਂ ਜ਼ਿਆਦਾ ਟਰੱਕ ਚਲੇ ਜਾਂਦੇ ਆ ਉੱਧਰ ਐਮਟੀ ਹੁੰਦੇ ਆ, ਉੱਥੇ ਕਪੈਸਿਟੀ ਵੱਧ ਜਾਂਦੀ ਹੈ ਟਰੱਕਾਂ ਦੀ। ਸੋ ਜੇ 10 ਲੋਡ ਲੱਗੇ ਆ ਤੇ ਉੱਥੇ 100 ਟਰੱਕ ਖੜਾ ਆ ਤੇ ਆਬਵੀਅਸਲੀ ਉਹਦਾ ਰੇਟ ਡਾਊਨ ਹੋ ਜਾਣਾ ਆਟੋਮੈਟਿਕਲੀ। ਉਹਦੇ 'ਚ ਕੋਈ ਸੋਚ ਕੇ ਨਹੀਂ ਕਰਦਾ ਵੀ ਉੱਧਰੋਂ ਮਹਿੰਗੇ 'ਚ ਆਇਆ ਤੇ ਮੈਂ ਇੱਧਰੋਂ ਸਸਤੇ 'ਚ ਭੇਜਣਾ, ਠੀਕ ਹੈ ਨਾ। ਕਿਉਂਕਿ ਤੁਸੀਂ ਇੱਧਰੋਂ ਜੇ ਕਿਸੇ ਹੋਰ ਬ੍ਰੋਕਰ ਦਾ ਲੋਡ ਲੈ ਕੇ ਗਏ ਆ, ਉਦੋਂ ਕਿਸੇ ਹੋਰ ਦਾ ਲੈ ਕੇ ਆਏ, ਉਹਨੂੰ ਥੋੜ੍ਹੀ ਪਤਾ ਤੁਸੀਂ ਕਿੰਨੇ 'ਚ ਆਏ ਆ। ਪਰ ਜਦੋਂ ਤੁਸੀਂ ਉੱਧਰ ਜੇ ਹੁਣ 10 ਲੋਡ ਲੱਗੇ ਆ ਤੇ ਉੱਥੇ 8 ਟਰੱਕ ਆ ਤੇ ਆਬਵੀਅਸਲੀ ਉੱਥੇ ਜਿਹੜਾ ਲੋਡ ਦਾ ਰੇਟ ਆ ਉਹ ਵੱਧ ਜਾਣਾ ਆ। ਸੋ ਇਸ ਕਰਕੇ ਇਹ ਸਾਰਾ ਕਪੈਸਿਟੀ ਸਪਲਾਈ ਐਂਡ ਡਿਮਾਂਡ ਦਾ ਇਸ਼ੂ ਆ। ਜਿੱਥੇ ਕਪੈਸਿਟੀ ਇਹ ਅੱਜ ਦਾ ਨਹੀਂ, ਇਹ ਸਾਲਾਂ ਬੱਧੀ ਅਸੀਂ ਇਹ ਚੀਜ਼ ਦੇਖ ਰਹੇ ਹਾਂ ਜੀ ਜੀ। ਜਦੋਂ ਵੀ ਕੈਲੀਫੋਰਨੀਆ ਤੋਂ ਰੇਟ ਵੱਧਦੇ ਆ ਉਦੋਂ ਈਸਟ ਕੋਸਟ ਤੋਂ ਵਾਪਸੀ ਜਿਹੜੀ ਆ ਉਹ ਡ੍ਰੌਪ ਹੋਣੀ ਸ਼ੁਰੂ ਹੋ ਜਾਂਦੀ ਆ। ਕਿਉਂਕਿ ਇੱਧਰੋਂ ਜ਼ਿਆਦਾ ਟਰੱਕ ਉੱਧਰ ਚਲਾ ਜਾਂਦਾ, ਕਪੈਸਿਟੀ ਉਸ ਏਰੀਏ 'ਚ ਵੱਧ ਜਾਂਦੀ ਆ ਤੇ ਉਸ ਕਪੈਸਿਟੀ ਵਧਣ ਦੇ ਨਾਲ ਜਿਹੜਾ ਰੇਟ ਆ ਉਹ ਡ੍ਰੌਪ ਹੋ ਜਾਂਦਾ। ਸੋ ਇਹ ਜਿਹੜੀ ਚੀਜ਼ ਆ, ਆਪਾਂ ਇਸ ਚੀਜ਼ ਦੇ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਸਤਾ ਲੋਡ ਲੈ ਕੇ ਆਓ, ਪਰ ਤੁਸੀਂ ਲੌਜੀਕਲੀ ਤੁਸੀਂ ਚੀਜ਼ਾਂ ਨੂੰ ਸਮਝੋ ਕਿ ਇਹ ਕਿਵੇਂ ਕੰਮ ਕਰਦੀਆਂ ਇਹ ਚੀਜ਼ਾਂ। ਸੋ ਇਸ ਕਰਕੇ ਇਹਨੂੰ ਅੰਡਰਸਟੈਂਡ ਕਰਕੇ ਤੇ ਫਿਰ ਹੀ
ਜਦੋਂ ਲੋਡ ਤੁਸੀਂ ਲੈਨੇ ਆ ਤੇ ਇਹ ਸੋਚ ਕੇ ਲਓ ਕਿ ਇਹਦਾ ਜਿਹੜਾ ਬੈਕ ਹਾਲ ਆ ਉਹ ਕਿੱਦਾਂ ਦਾ ਮਿਲਣਾ, ਮੈਨੂੰ ਬੈਕ ਹਾਲ ਦੀ ਕੀ ਮੈਨੂੰ ਉੱਥੇ ਸਿਚੁਏਸ਼ਨ ਹੈਗੀ ਆ। ਸੋ ਇਹ ਜੀ ਚੀਜ਼ਾਂ ਆ ਇਹ ਸਾਰੀਆਂ ਸਪਲਾਈ ਐਂਡ ਡਿਮਾਂਡ ਤੇ ਚੱਲਦੀਆਂ। ਥੈਂਕ ਜੀ। ਯੂ ਰਮਨ ਜੀ, ਤੇ- ਮਿਹਰਬਾਨੀ। ਹਾਂਜੀ ਜੀ ਜਾਂਦੇ ਜਾਂਦੇ ਰਾਜਕਰਮੀਰ ਸਿੰਘ ਜੀ, ਆਪਾਂ 4 ਜੂਨ ਨੂੰ ਨਗਰ ਕੀਰਤਨ ਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ ਮੌਜੂਦਾ ਜਿਹੜੇ ਸ਼ਹੀਦ ਹੋਏ ਆ 1978 ਤੋਂ ਲੈ ਕੇ ਹੁਣ ਤੱਕ, ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਟਰੱਕਰਸ, ਕਿਉਂਕਿ ਕੰਮ ਸਲੋ ਆ, ਪਰਿਵਾਰਾਂ ਸਮੇਤ ਜਰੂਰ ਸੈਨ ਫਰਾਂਸਿਸਕੋ ਪਹੁੰਚੋ। ਇਸ ਐਤਵਾਰ ਨੂੰ ਆ 4 ਤਰੀਕ ਨੂੰ। ਇਦਾਂ ਨਾ ਆਪਾਂ ਜੇ ਸਵੇਰੇ ਕਥਾ ਸੁਣੀ ਹੋਊਗੀ ਅਕਿਰਤ ਘਣ ਬਾਰੇ ਦੱਸੀ ਸੀ, ਇਹ ਨਾ ਹੋਵੇ ਵੀ ਜਿਸ ਸਾਲ ਤੁਹਾਡੀ ਡੇਟ ਆ ਉਸ ਸਾਲ ਆਪਾਂ ਫੋਟੋ ਖਿਚਾਉਣ ਪਹੁੰਚ ਗਏ, ਮੁੜ ਕੇ ਆਪਾਂ ਗਏ ਨਹੀਂ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਜਿਨ੍ਹਾਂ ਦੇ ਖੂਨ ਦੇ ਬਦਲੇ ਸਾਨੂੰ ਇੱਥੇ ਪੋਲੀਟੀਕਲ ਅਸਾਈਲਮ ਮਿਲਿਆ ਆ, ਵਰਕ ਪਰਮਿਟ ਮਿਲਿਆ ਆ, ਘੱਟੋ ਘੱਟ ਆਪਾਂ ਉਹਨਾਂ ਨੂੰ ਯਾਦ ਤਾਂ ਕਰੀਏ ਉਸ ਦਿਨ ਦੇ ਉੱਤੇ। ਸੋ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਜਿੰਨੇ ਵੀ ਵੱਧ ਤੋਂ ਵੱਧ ਉਸ ਨਗਰ ਕੀਰਤਨ ਦੇ ਵਿੱਚ ਸੈਨ ਫਰਾਂਸਿਸਕੋ 'ਚ ਐਤਵਾਰ ਨੂੰ ਹੋਣਾ ਆ, ਪਰਿਵਾਰਾਂ ਸਮੇਤ ਪਹੁੰਚੋ। ਤੇ ਉੱਥੇ ਪਾਰਕਿੰਗ ਦਾ ਪ੍ਰਬੰਧ ਵਧੀਆ ਹੋਊਗੀ, ਪੇਡ ਪਰ ਮਿਲ ਜਾਣੀ ਆ, ਕਿਉਂਕਿ ਐਤਵਾਰ ਹੈਗਾ। ਤੇ ਬੱਸਾਂ ਵੀ ਬਹੁਤ ਗੁਰੂ ਘਰਾਂ ਤੋਂ ਚੱਲ ਰਹੀਆਂ, ਟੇਰਾਬੀਨਾ ਤੋਂ 2 ਚੱਲ ਰਹੀਆਂ, ਹੋਰ ਜਿਹੜੀਆਂ ਇਹਨਾਂ ਬਾਰੇ ਵੱਖ-ਵੱਖ ਜਗ੍ਹਾ ਤੋਂ ਹੋਊਗੀਆਂ ਉਹ ਆਉਣ ਵਾਲੇ ਆਪਾਂ ਕੱਲ ਨੂੰ ਜਿਹੜਾ ਪ੍ਰੋਗਰਾਮ ਆ ਦੁਪਹਿਰ ਦਾ ਉਹਦੇ ਵਿੱਚ ਦੱਸ ਦਾਂਗੇ। ਸੋ ਇੱਕ ਵਾਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਐਤਵਾਰ ਨੂੰ ਨਗਰ ਕੀਰਤਨ ਦੇ ਵਿੱਚ ਜ਼ਰੂਰ ਆਪਣੀ ਸ਼ਮੂਲੀਅਤ ਕਰੋ। ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ। ਮਿਲਦੇ ਹਾਂ ਜੀ ਸਾਰਿਆਂ ਨੂੰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।